ਤੇ ਇਹ ਲਗਭਗ $20,000 ਦੇ ਬਜਟ ਦਾ ਪ੍ਰੋਜੈਕਟ ਸੀ ਔਰ ਇਹਦੇ ਚ ਵੀ ਸਾਡੇ ਵੀਰਾਂ ਨੇ ਖਾਸ ਤੌਰ ਤੇ ਲੋਕਲ ਜਿਹੜੀ ਟੀਮ ਹੈ ਉਹਨਾਂ ਨੇ ਕਾਫੀ ਅੱਗੇ ਵੱਧ ਕੇ ਜਿਹੜਾ ਇਸ ਦੇ ਲਈ ਕੰਟਰੀਬਿਊਟ ਕੀਤਾ। ਜੇ ਮੈਂ ਇਹ ਕਹਾਂ ਕਿ ਇਹ ਪਿਆਰ ਦੇ دیਵਾਨੇ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਕੌਮ ਨੂੰ ਪਿਆਰ ਕਰਨ ਵਾਲੇ ਨੇ, ਲੇਕਿਨ ਡਾਕਟਰ ਢਿੱਲੋਂ ਜਿਨ੍ਹਾਂ ਨੇ ਆਪਣਾ ਜੋ ਕਿਉਂਕਿ ਉਹ ਆਪ ਸ਼ਾਇਰ ਵੀ ਨੇ, ਪੰਜਾਬੀ ਸਾਹਿਤ ਸਭਾ ਉਹਨਾਂ ਨੇ ਬਣਾਈ ਹੋਈ ਹੈ, ਉਹਦੇ ਵੱਲੋਂ ਕਵੀ ਦਰਬਾਰ ਕਰਦੇ ਨੇ ਇਸ ਮੌਕੇ ਤੇ ਜਿਹੜਾ 2 ਦਿਨ ਪਹਿਲਾਂ ਹੋਇਆ ਔਰ ਉਹਨਾਂ ਨੂੰ ਜਿਹੜੀ ਕਵੀ ਦਰਬਾਰ ਦੇ ਲਈ $1100 ਦੀ ਰਾਸ਼ੀ ਮਿਲੀ ਉਹ ਵੀ ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣਿਆਂ ਨੂੰ ਕਿਹਾ ਵੀ ਅਸੀਂ TV 84 ਨੂੰ ਦੇਣੀ ਹੈ। ਫਤਿਹ, ਅਸਲਾਮ ਵਾਲੇਕੁਮ, ਆਦਾਬ, ਬਰਜ਼ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਕੱਲ੍ਹ ਸਾਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 9 ਨਵੰਬਰ 2021 26 ਕੱਤਕ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ ਜੋ ਆਪਾਂ ਬੇਨਤੀ ਵੀ ਕੀਤੀ ਸੀ ਪਿਛਲੇ ਵੀਕ, ਸੋ ਜਿਸ ਤਰ੍ਹਾਂ ਕਿ ਜਿਹੜਾ ਇਹ ਦਸਵੰਧ ਵੀਕ ਜਿਹੜਾ ਸ਼ੁਰੂ ਹੋਇਆ ਹੈ, ਸੋ ਜਿਹੜਾ 5 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਹੈ। ਸੋ ਜਿਸ ਤਰ੍ਹਾਂ ਕਿ ਤੁਸੀਂ ਨੈਟਵਰਕ ਦੀ ਜਿਹੜੀ ਹੈ ਦਸਵੰਧ ਨੈਟਵਰਕ ਦੀ ਜਿਹੜੀ ਵੈਬਸਾਈਟ ਤੇ TV 84 ਨੂੰ ਦਿੱਤੀ ਜਿਹੜੀ ਹਰ ਡੋਨੇਸ਼ਨ ਜਿਹੜੀ ਹੈਗੀ ਆ ਉਹਨਾਂ ਵੱਲੋਂ $400 ਜਿਹੜੀ ਤੱਕ ਮੈਚ ਕੀਤੀ ਜਾਵੇਗੀ। ਮਤਲਬ ਕਿ ਜੇ ਤੁਸੀਂ ਦਸਵੰਧ ਨੈਟਵਰਕ ਦੀ ਜਿਹੜੀ ਵੈਬਸਾਈਟ ਤੇ TV 84 ਨੂੰ $400 ਡੋਨੇਟ ਕਰਦੇ ਹੋ ਤਾਂ ਦਸਵੰਧ ਨੈਟਵਰਕ ਜਿਹੜਾ ਹੈਗਾ ਤੁਹਾਨੂੰ 400 ਮੈਚ ਕਰਕੇ ਸਾਨੂੰ ਜਿਹੜਾ ਉਹਦਾ $800 ਜਾਵੇਗਾ। ਸੋ ਤੁਸੀਂ ਜਿਹੜੀ ਇਸ ਦਸਵੰਧ ਹਫਤੇ ਵਿੱਚ ਜੋ ਵੀ ਡੋਨੇਟ ਕਰਦੇ ਹੋ ਉਹ ਸਾਡੇ ਲਈ ਸਹਾਈ ਹੋਵੇਗਾ। ਸੋ ਤੁਹਾਡੀਆਂ ਜਿਹੜੀਆਂ ਡੋਨੇਸ਼ਨਸ ਨੇ $400 ਤੱਕ ਜਿਹੜੀਆਂ ਤੁਸੀਂ ਸਾਨੂੰ ਭੇਜ ਸਕਦੇ ਹੋ ਵੈਬਸਾਈਟ ਨਾਲ। ਸੋ ਜਿਸ ਤਰ੍ਹਾਂ ਕਿ ਮਹੀਨਾਵਾਰੀ ਤੁਸੀਂ ਜਿਹੜੀ ਦਸਵੰਧ ਲਈ ਜਿਹੜੀ ਮੰਥਲੀ ਰੈਕਰਿੰਗ ਜਿਹੜੀ ਹੈ ਉਸ ਦੀ ਵੀ ਸ਼ੁਰੂਆਤ ਕਰ ਸਕਦੇ ਹੋ। ਸੋ ਵਧੇਰੇ ਜਾਣਕਾਰੀ ਲਈ ਤੁਸੀਂ www.dvnetwork.org/TV 84 ਤੇ ਜਾ ਕੇ ਲੈ ਸਕਦੇ ਹੋ। ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਵੀ ਕਰ ਸਕਦੇ ਹੋ 5166191984 ਔਰ ਜਿਹੜੀ ਸਕਰੀਨ ਤੇ ਜਾਣਕਾਰੀ ਆ ਰਹੀ ਹੈ ਤੁਸੀਂ ਉਸ ਤੋਂ ਵੀ ਤੁਸੀਂ ਨੌਲੇਜ ਲੈ ਸਕਦੇ ਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਤੋਂ ਵਿੱਥ ਪਾਈ ਸੀ 5 ਦਿਨਾਂ ਦੀ, ਸੋ ਤੁਸੀਂ ਵੀ ਸਾਨੂੰ ਮਿਸ ਕੀਤਾ, ਅਸੀਂ ਵੀ ਤੁਹਾਨੂੰ ਮਿਸ ਕੀਤਾ, ਬਟ ਅਸੀਂ ਕੈਲੀਫੋਰਨੀਆ ਯੂਨੀਵਰਸਿਟੀ ਗਏ ਹੋਏ ਸੀ, ਤੁਹਾਨੂੰ ਦੱਸ ਕੇ ਗਏ ਸੀ। ਸੋ ਤੁਹਾਨੂੰ ਸਾਡੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਸੋ ਅਸੀਂ ਉੱਥੋਂ ਜਿਹੜੇ ਪ੍ਰੋਗਰਾਮ ਸੀ ਉਹ ਤੁਹਾਨੂੰ ਦਿਖਾਏ ਵੀ ਔਰ ਅਸੀਂ ਵੀ ਉਹਨਾਂ ਦਾ ਜਿਹੜਾ ਆਨੰਦ ਮਾਣਿਆ। ਸਾਡਾ 5 ਰੋਜ਼ਾ ਜਿਹੜਾ ਸੀ ਉਹ ਦੌਰਾ ਸੀ ਉਹ ਬਹੁਤ ਹੀ ਵਧੀਆ ਰਿਹਾ। ਸੋ ਹੋਪ ਕਰਦੇ ਹਾਂ ਕਿ ਜਿਹੜਾ ਦੌਰੇ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਗਰਾਮ ਜਿਹੜੇ ਦਿੱਤੇ ਨੇ ਸੋ ਲਾਈਵ ਹੋ ਕੇ ਤੁਹਾਡੇ ਰੂਬਰੂ ਹੋਏ ਸੀ, ਤੁਹਾਨੂੰ ਪਸੰਦ ਆਏ ਹੋਣਗੇ। ਸੋ ਅਸੀਂ ਚਾਹਾਂਗੇ ਉੱਥੇ ਤੁਹਾਡੇ ਜਿਹੜੇ ਕਮੈਂਟ ਨੇ ਉਹ ਵੀ ਬਣਦੇ ਨੇ ਅੱਜ ਦੇ ਪ੍ਰੋਗਰਾਮ ਤੇ। ਸੋ ਇਸ ਦੇ ਬਾਰੇ ਹੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜਾ ਸਾਡਾ ਯੂਨੀਵਰਸਿਟੀ ਕੈਲੀਫੋਰਨੀਆ ਦਾ 5 ਰੋਜ਼ਾ ਜਿਹੜਾ ਦੌਰਾ ਸੀ ਉਸ ਬਾਰੇ? ਤੂਫਾਨੀ, ਹਾਂਜੀ ਤੂਫਾਨੀ ਸੀ, ਵਾਕਈ ਕਹਿ ਸਕਦੇ ਹਾਂ ਤੂਫਾਨੀ ਸੀ ਦੌਰਾ ਜੀ। ਉਸ ਬਾਰੇ ਮੈਂ ਤੁਹਾਡੀਆਂ ਵਿਚਾਰਾਂ ਜਾਣਨਾ ਚਾਹਾਂਗੀ ਔਰ ਸਾਡੇ ਵਿਊਅਰਸ ਵੀ ਬੜੇ ਉਤਾਵਲੇ ਹੋਏ ਪਏ ਨੇ ਤੁਹਾਡੇ ਵਿਚਾਰ ਸੁਣਨ ਲਈ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਤੁਸੀਂ ਦਸਵੰਧ ਹਫ਼ਤੇ ਦਾ ਜ਼ਿਕਰ ਕੀਤਾ ਹੈ ਕਿਉਂਕਿ ਅਲਟੀਮੇਟਲੀ ਜਿੱਧਰ ਮਰਜ਼ੀ ਤੁਸੀਂ ਘੁਮਾ ਲਓ ਤੇ ਫਿਰ ਇਹ ਲਾਈਨਾਂ ਮੇਰਾ ਅਕਸਰ ਦੁਹਰਾਉਣ ਨੂੰ ਜੀ ਕਰਦਾ, ਬਹੁਤ ਵਾਰ ਜੀ ਤਾਂ ਨਹੀਂ ਕਰਦਾ, ਪਰ ਜਦੋਂ ਤੁਸੀਂ ਕਿਸੇ ਚੀਜ਼ ਦੀ ਅਹਿਮੀਅਤ ਨੂੰ ਦਰਸਾਉਂਦੇ ਹੋ ਜਾਂ ਸਮਝਣਾ ਹੈ ਕਿ ਇਹ ਜ਼ਰ
तू खुदा तो नहीं वा लेकिन वा खुदा से कम भी नहीं, खुदा से कम भी नहीं। बिल्कुल। ए दौलत है पैसे तू रब ਤਾਂ नहीं पर रब दी सौं रब तो घट भी नहीं। जी ਕਿਉਂਕਿ ਜੇ ਤੁਸੀਂ ਪਰਉਪਕਾਰ ਵੀ ਕਰਨਾ ਹੈ, ਕਿਸੇ ਦਾ ਭਲਾ ਕਰਨਾ ਹੈ, ਕਿਸੇ ਦੇ ਕੰਮ ਆਣਾ ਹੈ, ਉਸ ਲਈ ਵੀ ਅਲਟੀਮੇਟਲੀ ਦੌਲਤ ਹੀ ਹੈ ਜਿਹੜੀ ਕੰਮ ਆਉਂਦੀ ਹੈ। ਇਹ ਠੀਕ ਹੈ ਵੀ ਇੱਕ ਪਾਸੇ ਦੌਲਤਾਂ ਦੇ ਅੰਬਾਰ ਲਗਾਉਣ ਵਾਲੇ ਲੋਕ ਦੌਲਤ ਦੇ ਵਿੱਚ ਗਵਾਚਣ ਵਾਲੇ ਨੇ, ਪਰ ਅਸੀਂ ਜਦੋਂ ਟੀਵੀ 84 ਦੇ ਹਵਾਲੇ ਨਾਲ ਜਿਹੜਾ ਇੱਕ ਨਾਨ ਪ੍ਰੋਫਿਟ ਸਟੇਟਸ ਵਾਲੀ ਆਰਗੇਨਾਈਜੇਸ਼ਨ ਹੈ ਗਲੋਬਲ ਸਿੱਖ ਮੀਡੀਆ ਦੇ ਥੱਲੇ ਅਸੀਂ ਸੱਚ ਹੱਕ ਇਨਸਾਫ ਦਾ ਹੋਕਾ ਦਿੰਦੇ, ਸੱਚ ਹੱਕ ਇਨਸਾਫ ਦੇ ਝੰਡਾ ਬਰਦਾਰ ਹੈ ਔਰ ਸਾਡੀ ਟੱਕਰ ਉਹਨਾਂ ਦੇ ਨਾਲ ਹੈ, ਉਸ ਹਕੂਮਤ ਦੇ ਨਾਲ ਜਾਂ ਉਹਨਾਂ ਹਕੂਮਤ ਦੇ ਹਰ ਥਾਂ ਤੇ ਬੈਠੇ ਧੁੰਮ ਛੱਲਿਆਂ ਦੇ ਨਾਲ ਜਿਨ੍ਹਾਂ ਦਾ ਜ਼ੋਰ ਲੱਗਾ ਹੋਇਆ ਕਿ ਕਿਵੇਂ ਉਹਨਾਂ ਨੇ ਇਸ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਉੱਠਣ ਨਹੀਂ ਦੇਣਾ। ਜੇ ਉੱਠਦੀ ਹੈ ਤਾਂ ਉਹਨੂੰ ਆਪਣੀਆਂ ਸਕਰੀਨਾਂ ਤੋਂ ਕਿਵੇਂ ਗਾਇਬ ਕਰਨਾ ਹੈ, ਜੋ ਅਸੀਂ ਯੂਬਾ ਸਿਟੀ ਦੇ ਹਵਾਲੇ ਨਾਲ ਗੱਲ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਦਸਵੰਧ ਨੈਟਵਰਕ ਦੀ ਟੀਮ ਨੇ ਸਾਨੂੰ ਇਸ ਯੋਗ ਸਮਝਿਆ ਕਿ ਜਿਨ੍ਹਾਂ ਆਰਗੇਨਾਈਜੇਸ਼ਨਸ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕਿ ਜਿਨ੍ਹਾਂ ਨੂੰ ਉਹ ਮੈਚਿੰਗ ਜਿਹੜੇ ਨੇ ਉਹ ਮਨੀ ਦੇਣਗੇ, ਉਹਨਾਂ 'ਚ ਹੋਰ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਜਿਹੜਾ ਹਿਊਮੈਨਿਟੇਰੀਅਨ ਕੰਮ ਕਰਦੀਆਂ ਨੇ, ਪਰ ਟੀਵੀ 84 ਦੀਆਂ ਸੇਵਾਵਾਂ ਨੂੰ ਦੇਖਦੇ ਹਾਂ ਸਾਡਾ ਉਹਨਾਂ ਦੇ ਨੈਟਵਰਕ 'ਚ ਆਉਣਾ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਤੁਹਾਡੇ ਲਈ $400 ਬਹੁਤ ਵੱਡਾ ਹੁੰਦਾ ਹੈ। ਇਹ ਵੀ ਨਹੀਂ ਹੈ ਕਿ ਕਹੋ ਵੀ ਕੁਝ ਨਹੀਂ ਹੈ, ਲੇਕਿਨ ਇਸ ਦੇ ਨਾਲ ਤੁਸੀਂ ਸਾਡੀ ਬਹੁਤ ਮਦਦ ਕਰੋਗੇ ਕਿਉਂਕਿ ਸਾਡੇ ਕੋਲ ਜਿੰਨੇ ਰਿਸੋਰਸ ਹੋਣਗੇ ਔਰ ਤੁਸੀਂ ਪਿਛਲੇ ਪੀਰੀਅਡ 'ਚ ਦੇਖਿਆ ਹੋਵੇਗਾ ਕਿ ਹੁਣ ਸਾਡੀਆਂ ਪੰਜਾਬ ਦਿੱਲੀ ਵਿਚਲੀਆਂ ਟੀਮਾਂ ਦੀ ਐਕਟੀਵਿਟੀ ਵੀ ਜਿਹੜੀ ਹੈ ਉਹ ਰੰਗ ਵੀ ਲਿਆ ਰਹੀ ਹੈ। ਕਿਵੇਂ ਸਪੌਂਟੇਨੀਅਸ ਇੰਟਰਵਿਊ ਵੀ ਹੁੰਦੇ ਨੇ, ਸਪੌਂਟੇਨੀਅਸ ਵੀਡੀਓਜ਼ ਅਪਲੋਡ ਵੀ ਹੁੰਦੀਆਂ, ਥਾਂ ਥਾਂ ਪਹੁੰਚ ਵੀ ਕੀਤੀ ਜਾਂਦੀ ਹੈ, ਮਸਲੇ ਨੂੰ ਉਭਾਰਿਆ ਵੀ ਜਾਂਦਾ ਹੈ ਜਿੱਥੇ ਜਿਹੜਾ ਲੜੀਂਦਾ ਹੁੰਦਾ ਔਰ ਅਸੀਂ ਕੱਲੀ ਆਪਣੀ ਕੌਮ ਦੀ ਆਵਾਜ਼ ਨਹੀਂ ਹੈ, ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਆਵਾਜ਼ ਵੀ ਹੈ। ਅਸੀਂ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਮੁਸਲਮਾਨ ਜਿਹੜੇ ਚੁੱਪ ਕਰਕੇ ਜ਼ੁਲਮ ਦੇ ਸਾਹਮਣੇ ਜਿਹੜਾ ਹੈ ਉਹ ਬਿਲਕੁਲ ਲੰਮੇ ਪਏ ਹੋਏ ਨੇ, ਅਸੀਂ ਉਹਨਾਂ ਦੀ ਆਵਾਜ਼ ਵੀ ਬਣਦੇ ਹਾਂ। ਭਾਰਤ ਦੇ ਨਕਸ਼ੇ ਵਿੱਚ ਕੈਦ 100 ਮਿਲੀਅਨ ਦੇ ਲਗਭਗ ਸ਼ਡਿਊਲ ਟ੍ਰਾਈਬ, ਇਸ ਤੋਂ ਦੁੱਗਣੀ ਗਿਣਤੀ ਦੇ ਵਿੱਚ ਸ਼ਡਿਊਲ ਕਾਸਟ, ਬੇਸ਼ੱਕ ਉਹਨਾਂ ਦੀ ਆਪਣੀ ਨੁਮਾਇੰਦਗੀ ਪਾਰਲੀਮੈਂਟ ਅਸੈਂਬਲੀਆਂ 'ਚ ਔਰ ਦੂਸਰਾ, ਲੇਕਿਨ ਮੀਡੀਆ ਪੱਖੋਂ ਅਸੀਂ ਦੇਖਦੇ ਹਾਂ ਕਿ ਉਹ ਵੀ ਕੋਈ ਜਿਹੜਾ ਬ੍ਰਾਹਮਣਵਾਦੀ ਮੀਡੀਆ ਉਹਦੇ ਹਾਣ ਦੇ ਨਹੀਂ ਨੇ। ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਲਈ ਸਾਨੂੰ ਅਕਸਰ ਇੱਕ ਹਰਿਆਣੇ ਤੋਂ ਸਾਡੇ ਵੀਰ ਮੂਲ ਨਿਵਾਸੀ ਦੇ ਥੱਲੇ ਲਿਖਦੇ ਨੇ, ਉਹ ਕਹਿੰਦੇ ਨੇ ਕਿ ਜਿੰਨੀ ਤੁਸੀਂ ਆਵਾਜ਼ ਸਾਡੇ ਦਲਿਤਾਂ ਲਈ ਚੁੱਕਦੇ ਹੋ ਇੱਥੇ ਸਾਨੂੰ ਆਪਣੇ ਮੀਡੀਆ 'ਚ ਨਜ਼ਰ ਨਹੀਂ ਆਉਂਦੀ ਹੈ। ਸੋ ਇਹ ਵੀ ਕੋਈ ਅਸੀਂ ਕਿਸੇ ਤੇ ਅਹਿਸਾਨ ਨਹੀਂ ਕਰਦੇ, ਪਰ ਮੈਂ ਕਈ ਵਾਰ ਤੁਹਾਨੂੰ ਐਕਸਪਲਿਸਿਟਲੀ ਇਹ ਦੱਸਣਾ ਵੀ ਪੈਂਦਾ ਹੈ ਕਿ ਭਾਈ ਸਾਡਾ ਰੋਲ ਜਿਹੜਾ ਹੈ ਮਹਿਜ਼ ਇੱਕ ਖਾਲਿਸਤਾਨ ਜ਼ਿੰਦਾਬਾਦ ਕਹਿਣ ਵਾਲਿਆਂ ਦਾ ਨਹੀਂ ਹੈ। ਅਸੀਂ ਜ਼ਾਹਰ ਹੈ ਕਿ ਅਸੀਂ ਟੀਵੀ 84 ਇਹਦਾ ਨਾਂ ਹੀ ਆਪਣੇ ਆਪ 'ਚ ਦੱਸਦਾ ਹੈ ਕਿ 84 ਨਾ ਸਿਰਫ ਇੱਕ ਜ਼ਖਮ ਹੈ ਪਰ ਜ਼ਖਮ ਸੂਰਜ ਬਣ ਚੁੱਕਾ ਹੈ। ਜਦੋਂ ਔਰ ਇੱਕ ਸਿੱਖ ਸਕਾਲਰ ਨੇ ਗੱਲ ਕਹੀ ਸੀ ਕਿ ਇਹਨੂੰ ਘੱਲੂਘਾਰਾ 84 ਨੂੰ ਨਵੰਬਰ 84 ਨੂੰ ਜ਼ਖਮ ਨਾ ਰਹਿਣ ਦਿਓ, ਇਸ ਨੂੰ ਸੂਰਜ ਬਣਾਓ। ਹੁਣ ਜ਼ਖਮ 'ਚੋਂ ਹੀ ਤੁਸੀਂ ਫਾਈਨਲ ਆਪਣਾ ਫੇਟ ਡਿਸਾਈਡ ਕੀਤਾ ਕਿ ਅਸੀਂ ਖਾਲਿਸਤਾਨ ਤੋਂ ਬਿਨਾਂ ਹੁਣ ਕਿਸੇ ਗੱਲ ਤੇ ਰੁਕਣਾ ਨਹੀਂ ਹੈ। ਇਹੀ ਸਾਡੀ ਮੰਜ਼ਿਲ ਹੈ, ਇਹੀ ਸਾਡਾ ਨਿਸ਼ਾਨਾ ਹੈ। ਔਰ ਟੀਵੀ 84 ਨੇ ਕਦੇ ਵੀ ਇਹਨਾਂ ਸਾਰੇ 2012 ਦਸੰਬਰ 'ਚ ਸ਼ੁਰੂਆਤ ਹੁੰਦੀ ਹੈ, ਦਸੰਬਰ ਆ ਗਿਆ, 9 ਸਾਲ ਪੂਰੇ ਹੋ ਜਾਣੇ ਨੇ ਔਰ ਅਸੀਂ ਇਹ ਠੀਕ ਹੈ ਕਿਸੇ ਨੂੰ ਸਾਡੀ ਕੁਆਲਿਟੀ ਤੇ ਕੋਈ ਸ਼ੱਕ ਹੋ ਸਕਦਾ ਹੈ ਕੁਝ ਚੀਜ਼ਾਂ ਅਸੀਂ ਚੰਗੇ ਢੰਗ ਨਾਲ ਡਿਲੀਵਰ ਨਾ ਕਰ ਪਾਏ ਹੋਈਏ ਬਿਗਨਿੰਗ ਦੇ ਵਿੱਚ, ਲੇਕਿਨ ਇਸ ਵਾਰ ਦੀ ਟ੍ਰਿਪ ਵੇਲੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਕਿਵੇਂ ਟੀਵੀ 84 ਦੇ ਐਡਮਾਇਰਰਸ ਦਾ ਦਾਇਰਾ ਬਹੁਤ ਵੱਡਾ ਹੋਇਆ ਔਰ ਪੈਰੇਡ ਦੇ ਚੱਲਦੇ ਆ ਤੇ ਮੇਰਾ ਖਿਆਲ ਹੈ ਕਿ ਵੀ ਉਹ ਫੋਟੋ ਸੈਸ਼ਨ ਤੋਂ ਹੀ ਵੇਲ ਨਹੀਂ ਸੀ ਔਰ ਬਹੁਤ ਸਾਰੇ ਉਹਨਾਂ ਚੋਂ ਉਹ ਜਿਨ੍ਹਾਂ ਦੇ ਵਿੱਚ ਬਿਲਕੁਲ ਉਹਨਾਂ ਨੂੰ ਦੇਖਿਆ ਲੱਗੇਗਾ ਵੀ ਨਹੀਂ ਕਿ ਵੀ ਇਹ ਸਿੱਖ ਨੇ ਸ਼ਕਲੋਂ ਔਰ ਉਹ ਬੀਬੀਆਂ ਵੀ ਉਹਨਾਂ 'ਚ, ਪਰ ਜਿਵੇਂ ਧਾ ਕੇ ਉਹ ਆ ਕੇ ਪਿਆਰ ਨਾਲ ਮਿਲਦੇ ਸੀ ਔਰ ਇੱਕ ਸੈਲਫੀ ਦੇ ਤਲਬਗਾਰ ਸੀ, ਉਸ ਤੋਂ ਅਸੀਂ ਇਹ ਔਰ ਉਹਨਾਂ ਨੇ ਕਹਿਣਾ ਕਿ ਬਈ ਇਹ ਅਸੀਂ ਸੱਚੋ ਸੱਚ
ਦੇਖਦੇ ਆ, ਸਾਨੂੰ ਉਸ ਤੋਂ ਬਿਨਾਂ ਅਸੀਂ ਸੌ ਨਹੀਂ ਸਕਦੇ। ਔਰ ਇਹ ਵੱਡੀ ਗਿਣਤੀ 'ਚ ਮੈਂ ਨਹੀਂ, ਔਰ ਜਿਹੜੇ ਸਾਡੇ ਨਾਲ ਖੜੇ ਸੀ ਹੋਰ ਵੀਰ ਵੀ ਜਿਸ ਸਾਡੇ ਉਸ ਕੈਨੋਪੀ ਦੇ ਥੱਲੇ, ਉਹਨਾਂ 'ਚੋਂ ਵੀ ਬਾਅਦ 'ਚ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਈਵਨ ਅਸੀਂ ਵੀ ਇਹ ਨਹੀਂ ਸੀ ਰਿਅਲਾਈਜ਼ ਕੀਤਾ ਕਿ ਇੰਨੀ ਵੱਡੀ ਵਿਊਅਰਸ਼ਿਪ TV 84 ਦੀ ਹੈ, ਔਰ ਇਹਨੇ ਜਿਹੜੇ ਯੰਗਸਟਰਸ ਔਰ ਜਿਨ੍ਹਾਂ ਦੀ ਸ਼ਕਲੋਂ ਦੇਖ ਕੇ ਅਸੀਂ ਕਹਿ ਹੀ ਨਹੀਂ ਸਕਦੇ ਵੀ ਇਹਨਾਂ 'ਚ ਵੀ ਕੋਈ ਜਿਹੜੀ ਹੈ ਉਹ ਖਾਲਿਸਤਾਨ ਦੀ ਗੱਲ ਹੋਏਗੀ। ਔਰ ਇਵੇਂ ਹੀ ਸਾਡੇ ਇੱਕ ਜਿਹੜੇ ਵਿਊਅਰ ਨੇ ਉਹਨਾਂ ਨੇ ਅੱਜ ਸਾਨੂੰ ਮੁਬਾਰਕਬਾਦ ਭੇਜੀ ਹੈ ਕਿ ਜੀ ਤੁਹਾਡੇ YouTube ਸਬਸਕ੍ਰਾਈਬਰ 150K ਹੋ ਗਏ ਨੇ, ਕਿ 1.5 ਲੱਖ। ਉਹਨਾਂ ਨੇ ਕਿਹਾ ਜੀ ਲੱਖ, 1.5 ਲੱਖ, 2 ਲੱਖ, ਔਰ ਉਹ ਕਹਿੰਦੇ ਜੀ ਅਸੀਂ ਇਹਨੂੰ ਪਹਿਲਾਂ 2 ਲੱਖ ਤੱਕ ਪਹੁੰਚਾਉਣਾ। ਸੋ ਅਸੀਂ ਇਹ ਸਮਝਦੇ ਹਾਂ, ਹਾਲਾਂਕਿ ਬੇਸ਼ੱਕ ਅਸੀਂ 9 ਸਾਲ ਤੋਂ ਇਸ ਚੈਨਲ ਨੂੰ ਰਨ ਕਰ ਰਹੇ, ਪਰ ਅਸੀਂ ਲਗਭਗ 2 ਸਾਲ ਪਹਿਲਾਂ ਹੀ ਰੈਗੂਲਰ ਜਿਹੜਾ YouTube ਚੈਨਲ ਬਣਾਇਆ। ਇਸੇ ਤਰ੍ਹਾਂ Facebook ਤੇ ਵੀ 1,40,000 ਤੋਂ ਜ਼ਿਆਦਾ ਲਾਈਕਸ ਔਰ ਇੰਗੇਜਮੈਂਟਸ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ। ਔਰ ਇਹ ਤਾਂ ਹੀ ਪੋਸੀਬਲ ਹੈ ਕਿਉਂਕਿ ਦੇਖੋ ਅਲਟੀਮੇਟਲੀ ਠੀਕ ਹੈ, ਸਾਡੇ ਨਾਲ ਕੀ ਕਹਿੰਦੇ ਨੇ ਮਸਤਾਂ ਦੇ ਸਾਥੀ ਮਸਤ, ਸਾਡੇ ਨਾਲ ਲੱਗਣ ਵਾਲੇ ਵੀ ਵਿਚਾਰੇ ਉਹ ਤਾਂ ਨਹੀਂ ਨੇ, ਕੋਈ ਲਾਲਚੀ ਤਾਂ ਸਾਡੇ ਨਾਲ ਟਿਕਦਾ ਨਹੀਂ, ਐਂਬੀਸ਼ੀਅਸ ਵੀ ਨਹੀਂ ਟਿਕਣਾ ਕਿਸੇ ਨੇ, ਪ੍ਰੋ ਇੰਡੀਆ ਲਾਈਨ ਵਾਲੇ ਨੇ ਵੀ ਨਹੀਂ ਟਿਕਣਾ। ਸੋ ਜਿਹੜੇ ਵੀ ਸਾਡੇ ਨਾਲ ਤੁਰੇ ਨੇ ਜਾਂ ਭਾਵੇਂ ਉਹ ਸਾਡੀ ਟੈਕਨੀਕਲ ਟੀਮ 'ਚ ਨੇ, ਸਾਡੇ ਉੱਥੋਂ ਦੇ ਸੈਟਅਪ 'ਚ ਨੇ, ਉਹ ਵੀ ਫਕੀਰਾਂ ਵਾਂਗ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ ਨੇ। ਲੇਕਿਨ ਮੁੱਢਲੀਆਂ ਲੋੜਾਂ ਤਾਂ ਨੇ, ਜੇ ਤੁਸੀਂ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਗ੍ਰੇਸਫੁਲ ਤਰੀਕੇ ਦੇ ਨਾਲ ਨਹੀਂ ਫੁੱਲਫਿਲ ਕਰੋਗੇ ਤੇ ਫਿਰ ਉਹ ਕੀ ਕਰਨਗੇ। ਔਰ ਮੈਂ ਅਕਸਰ ਇਹ ਜਦੋਂ ਈਵਨ ਰਾਗੀਆਂ ਦੇ ਹਵਾਲੇ ਨਾਲ ਹੁੰਦਾ ਹੈ, ਲੋਕ ਬਹੁਤ ਸਾਰੀਆਂ ਉਹਨਾਂ ਦੀਆਂ ਕਮਜ਼ੋਰੀਆਂ ਦੀ ਗੱਲ ਕਰਨਗੇ ਕਿ ਜੀ ਆਹ ਵੀ ਕਮਜ਼ੋਰੀ, ਉਹ ਵੀ, ਉਹ ਮੈਂ ਕਿਹਾ ਉਹਨਾਂ ਦੀ ਨਾ ਦਿਓਗੇ ਉਹਨਾਂ ਨੂੰ ਬੰਬਈ ਜਾ ਕੇ ਮੁੰਬਈ ਗਾਣੇ ਗਾਣ ਲੱਗ ਜਾਣਗੇ। ਹੁਣ ਘੱਟੋ ਘੱਟ ਗੁਰੂ ਦੀ ਬਾਣੀ ਤਾਂ ਸੁਣਾਉਂਦੇ ਨੇ ਵੀ ਤੁਸੀਂ ਘੱਟੋ ਘੱਟ ਇੰਨਾ ਕੁ ਤਾਂ ਉਹਨਾਂ ਦਾ ਧਿਆਨ ਰੱਖੋ ਕਿ ਵੀ ਉਹ ਜੇ ਤੁਹਾਡੇ ਗੁਰੂ ਦੀ ਬਾਣੀ, ਗੁਰੂ ਦਾ ਕਲਾਮ ਉਹ ਲੋਕਾਂ ਤੱਕ ਪਹੁੰਚਾ ਰਹੇ ਨੇ, ਤੁਸੀਂ ਹੁਣ ਹਰ ਇੱਕ ਚੋਂ ਬਾਬਾ ਬੁੱਢਾ ਤਾਂ ਨਾ ਲੱਭੋ। ਸੋ ਮੈਂ ਸਮਝਦਾ ਕਿ ਵੀ ਇਹ ਅਸੀਂ ਉਹ ਕਰਦੇ ਹਾਂ ਜਿਹੜੇ ਸਾਡੇ ਨਾਲ ਕੰਮ ਕਰਨ ਵਾਲੇ ਨੇ ਕਿ ਉਹਨਾਂ ਨੂੰ ਅਸੀਂ ਗ੍ਰੇਸਫੁਲ ਤਰੀਕੇ ਦੇ ਨਾਲ ਉਹਨਾਂ ਦੀਆਂ ਜੀਵਨ ਲੋੜਾਂ ਪੂਰੀਆਂ ਹੋਣ ਤਾਂ ਕਿ ਉਹਨਾਂ ਦੀ ਕੋਈ ਹੋਰ ਝਾਕ ਨਾ ਹੋਵੇ। ਬਿਲਕੁਲ। ਸੋ ਜ਼ਾਹਰ ਹੈ ਕਿ ਇਹ ਸਾਡੇ ਲਈ ਬੇਸ਼ੱਕ ਟਾਇਰਸਮ ਵੀ ਹੁੰਦਾ ਹੈ ਜਦੋਂ ਤੁਸੀਂ 5 ਦਿਨ 5 ਰਾਤਾਂ, ਕਿਉਂਕਿ ਜਦੋਂ ਤੁਸੀਂ ਜਹਾਜ਼ 'ਚ ਬੈਠ ਹੀ ਜਾਂਦੇ ਹੋ, ਇੱਥੋਂ ਮੂੰਹ ਤੇ ਉਹ ਮਾਸਕ ਬੰਨੀ ਹੈ 6 ਘੰਟੇ ਇੱਕ ਪਾਸੇ, 6 ਘੰਟੇ ਦੂਜੇ ਪਾਸੇ, ਤੇ ਉੱਥੇ ਪਹੁੰਚ ਕੇ ਵੀ ਦਿਨ ਤੇ ਰਾਤ ਦੇ ਵਿੱਚ ਫਰਕ ਨਹੀਂ ਰਹਿੰਦਾ। ਔਰ ਤੁਸੀਂ ਸਾਰਿਆਂ ਨੇ ਵੀ ਜਿਹੜਾ ਉਹ 2-2 3-3 ਘੰਟੇ ਤੋਂ ਜ਼ਿਆਦਾ ਨੀਂਦ ਨਹੀਂ ਕੀਤੀ ਕਿਉਂਕਿ ਫੰਕਸ਼ਨਸ ਮਿਡਨਾਈਟ ਤੱਕ ਮੁੱਕਦੇ ਨੇ ਔਰ ਸਵੇਰੇ ਜੇ ਜਾ ਕੇ ਤੁਸੀਂ ਲਾਈਵ ਕਵਰੇਜ ਕਰਨੀ ਹੈ ਔਰ ਦੂਸਰਾ ਫਿਰ ਤੁਸੀਂ 6 ਵਜੇ ਦੌੜਨਾ ਤੇ 4 ਵਜੇ ਉੱਠ ਕੇ ਬਾਥਰੂਮ ਦੇ ਬਾਹਰ ਲਾਈਨ ਲਾਉਣ ਵਾਲਾ ਕੰਮ ਹੁੰਦਾ। ਲੇਕਿਨ ਮੈਂ ਇਹ ਐਕਨੋਲੇਜ ਵੀ ਕਰਨਾ ਚਾਹੁੰਦਾ ਕਿ ਜਿੱਥੇ ਅਸੀਂ ਇਹ ਅਪੀਲ ਕੀਤੀ ਹੈ ਕਿ ਭਾਈ ਦਸਵੰਧ ਨੈਟਵਰਕ ਦੇ ਥੱਲੇ ਅਜੇ 12 ਨਵੰਬਰ ਤੱਕ ਮੇਰਾ ਖਿਆਲ ਵਕਤ ਹੈ, 14 ਨਵੰਬਰ ਤੱਕ, ਔਰ ਵੱਧ ਤੋਂ ਵੱਧ ਜਿਹੜੀ ਹੈ ਇਸ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿਓ। ਉੱਥੇ ਅਸੀਂ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਵੇਰਵੇ ਦੀ ਗੱਲ ਕਰੀਏ ਕਿ ਇਹਨਾਂ ਲਗਭਗ 4 ਦਿਨਾਂ 'ਚ, ਕਿਉਂਕਿ ਫਰਾਈਡੇ, ਸੈਟਰਡੇ, ਸੰਡੇ ਦੇ ਮੇਨ ਸਮਾਗਮ ਸਨ, ਥਰਸਡੇ ਵੀ ਕਿਉਂਕਿ ਬੰਦੀ ਛੋੜ ਦਿਵਸ ਸੀ, ਕਿ ਅਸੀਂ ਕੀ ਕੀਤਾ ਹੈ ਮੈਂ ਐਕਨੋਲੇਜ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਉੱਥੇ ਵੀ ਜਿਹੜੇ ਇੱਥੇ ਵੀ ਸਟੂਡੀਓ ਤੋਂ ਹੈਂਡਲ ਕਰ ਰਹੇ ਸੀ ਉਹਨਾਂ ਨੂੰ ਮੁਬਾਰਕਬਾਦ ਵੀ ਦਿਆਂਗਾ। ਔਰ ਇਸ ਵਾਰ ਬਹੁਤ ਸਾਰਿਆਂ ਦੀਆਂ ਕਾਲਸ ਅੱਜ ਵੀ ਆਈਆਂ ਕਿ ਇਸ ਵਾਰ ਦੀ ਕਵਰੇਜ ਬਹੁਤ ਡੀਸੈਂਟ ਸੀ ਕਿਉਂਕਿ ਸਾਡੀ ਟੈਕਨੀਕਲ ਟੀਮ ਨੇ ਉੱਥੇ ਵੀ ਡਰੋਨਸ ਦਾ ਵੀ ਸਹਾਰਾ ਲਿਆ ਔਰ ਵੈਸੇ ਵੀ ਜਿਸ ਅੰਦਾਜ਼ ਦੇ ਵਿੱਚ ਭੱਜ ਦੌੜ ਕਰਕੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਪਿੱਛੇ ਮੁੜ ਕੇ ਨਹੀਂ ਦੇਖਿਆ ਹੈ, ਅਸੀਂ ਤਾਂ ਫਿਰ ਵੀ 2 ਘੰਟੇ ਵੱਧ ਸੌਂ ਰਹੇ ਹੋਵਾਂਗੇ, ਉਹਨਾਂ ਨੇ ਜਿਹੜਾ ਉਹ ਰੈਸਟ ਤੱਕ ਨਹੀਂ ਕੀਤਾ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਆਪਣੇ ਬੇਟੇ ਜਿਨ੍ਹਾਂ ਨੂੰ ਅਸੀਂ ਜਿਹੜਾ ਉਹ ਸਮਝਦੇ ਇਸ਼ਪ੍ਰੀਤ ਸਿੰਘ, ਅਮਰਵੀਰ ਸਿੰਘ, ਜਿਹੜੇ 2 ਹੰਸਾਂ ਦੀ ਜੋੜੀ ਝੜਕਾਂ ਵੀ ਖਾਂਦੇ ਨੇ ਵੈਸੇ, ਉਹ ਸਾਡੇ ਨਾਲ ਇੱਥੇ ਸਨ। ਔਰ ਇੱਥੇ ਜਸਵਿੰਦਰ ਸਿੰਘ ਜੱਸੀ ਜਿਹਨਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹੈ, ਉਹ ਇਸ ਨੂੰ ਹੈਂਡਲ ਕਰ ਰਹੇ ਸੀ। ਔਰ ਉਹਨਾਂ ਦੇ ਨਾਲ ਨਾਲ ਉੱਥੇ ਮੌਕੇ ਦੇ ਉੱਤੇ ਸਾਡੇ ਨਾਲ ਫਰੈਜ਼ਨੋ ਤੋਂ ਜਿਹੜੇ ਜਿਨ੍ਹਾਂ ਨੂੰ ਕਮਲ ਨਿਕਨੇਮ ਹੈ, ਸ਼ਾਇਦ ਕਮਲਜੀਤ ਉਹਨਾਂ ਦਾ ਪੂਰਾ ਨਾਂ ਹੈ, ਉਹ ਇੱਥੇ ਵੀ ਪਹਿਲਾਂ ਵੀ ਸਾਡੇ ਨਾਲ ਕੰਮ ਕਰਦੇ ਰਹੇ। ਉਹ ਤੇ ਉਹਨਾਂ ਦਾ ਪਿਆਰਾ ਬੇਟਾ ਉਹ ਆ ਕੇ ਸਾਡੇ ਕੋਲ ਹੀ ਟੈਂਟ 'ਚ ਬੈਠੇ ਰਹੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪ੍ਰੋਗਰਾਮ ਦੀ ਬੈਸਟ ਕਵਰੇਜ ਹੋਏ। ਯੂਬਾ ਸਿਟੀ ਤੋਂ ਹੀ ਕਰਮਜੀਤ ਸਿੰਘ, ਬੇਸ਼ੱਕ ਉਹਨਾਂ ਨੇ ਆਪਣੀਆਂ ਸੇਵਾਵਾਂ ਇੱਕ ਹੋਰ ਚੈਨਲ ਨੂੰ ਦਿੱਤੀਆਂ ਹੋਈਆਂ,
पर वो भी एक सेवादार भावना वाले ने आवाज़ मारिया ਜਿਹੜਾ ਉਹ ਹਾਜ਼ਰ ਹੁੰਦੇ ਨੇ। ਔਰ ਇਹਦੇ ਨਾਲ ਕਿਉਂਕਿ ਜਦੋਂ ਤੁਸੀਂ ਇੱਕ ਐਸੇ ਮੁਕਾਮ ਤੋਂ ਕੋਈ ਚੀਜ਼ ਦੇਣਾ ਚਾਹੁੰਦੇ ਹੋ ਜਿੱਥੇ ਕਿਉਂਕਿ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਇਸ ਵਾਰ ਵੀ ਰਿਕਾਰਡ ਇਕੱਠ ਸੀ, ਹਾਲੇ ਮੈਨੂੰ ਐਕਸਪੈਕਟੇਸ਼ਨ ਨਹੀਂ ਸੀ, ਮੈਨੂੰ ਸੀ ਵੀ ਕੋਵਿਡ ਦੇ ਚੱਲਦੇ ਆ, ਕੋਵਿਡ ਦਾ ਫੀਅਰ ਔਰ ਉਸ ਕਰਕੇ, ਲੇਕਿਨ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਦਾ ਇਕੱਠ ਸੀ ਔਰ ਉਸੇ ਤਰ੍ਹਾਂ ਹੀ ਕਲਰਫੁਲ, ਉਸੇ ਤਰ੍ਹਾਂ ਹੀ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਇਹ ਚੱਲਿਆ। ਔਰ ਕਿਉਂਕਿ ਇਸ ਦੀ ਗਲਿੰਪਸ ਦੁਨੀਆ ਤੱਕ ਪਹੁੰਚਾਉਣ ਲਈ ਹਰ ਇੱਕ ਦਾ ਜ਼ੋਰ ਲੱਗਾ ਹੁੰਦਾ ਹੈ ਔਰ ਇਸ ਲਈ ਅੱਡ-ਅੱਡ ਚੈਨਲ ਵੀ ਹੁੰਦੇ ਨੇ ਔਰ ਜਿਹੜੇ ਮੋਨੋਪੋਲੀ ਟਾਈਪ ਚੈਨਲ ਬਣੇ ਹੋਏ ਨੇ। ਅਸੀਂ ਕਾਰਪੋਰੇਟ ਇੰਡੀਆ ਨੂੰ ਰੋਂਦੇ ਆ, ਅੰਬਾਨੀ, ਅਡਾਨੀ, ਪਤੰਜਲੀ ਨੂੰ। ਇਹ ਜੇ ਅਸੀਂ ਆਪਣੇ ਦਾਇਰਾ ਕਾਰ 'ਚ ਵੀ ਦੇਖੀਏ ਕਿ ਇੱਕ ਤਾਂ ਉਹ ਨੇ ਜਿਹੜੇ ਪੰਥ ਤੋਂ ਭਗੌੜੇ ਨੇ, ਉਹਨਾਂ ਨੇ ਪੈਸਾ ਪੰਥ ਦੇ ਨਾਂ ਤੇ, ਪੰਜਾਬੀ ਮਾਂ ਦੀ ਸੇਵਾ ਕਰਨ ਦੇ ਨਾਂ ਤੇ ਸਿੱਖਾਂ ਤੋਂ ਇਕੱਠਾ ਕੀਤਾ, ਪਰ ਜਦੋਂ ਇੱਕ ਵਾਰ ਉਹ ਐਸਟੈਬਲਿਸ਼ ਹੋ ਗਏ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਕਿ ਕਿਤੇ ਖਾਲਿਸਤਾਨ ਦੀ ਗੱਲ, ਕਿਤੇ ਨਿਰੋਲ ਸਿੱਖੀ ਜਾਂ ਪੰਥਕ ਏਜੰਡੇ ਦੀ ਗੱਲ ਸਾਹਮਣੇ ਨਾ ਆਏ। ਔਰ ਉਹਨਾਂ ਦੇ ਕੋਲ ਸਾਧਨ ਵੀ ਨੇ, ਜ਼ਾਹਰ ਹੈ ਹਕੂਮਤਾਂ ਜਿਨ੍ਹਾਂ ਦੇ ਪਿੱਛੇ ਖਲੋਤੀਆਂ ਹੋਣ, ਅੱਗੋਂ ਨਾਂ ਦੇ ਨਾਲ ਕਿਸੇ ਨੇ ਕੌਰ ਲਾਇਆ ਹੋਏ ਜਾਂ ਸਿੰਘ ਲਾਇਆ ਹੋਏ, ਮੈਟਰ ਨਹੀਂ ਕਰਦਾ। ਇਹ ਪਤਾ ਹੁੰਦਾ ਹੈ ਕਿ ਕੌਣ ਸੈਲ ਆਊਟ ਨੇ ਔਰ ਇਹ ਉੱਥੇ ਨਜ਼ਰ ਵੀ ਆਇਆ। ਇਸ ਵਾਰ ਤਾਂ ਐਕਸਪੋਜ਼ ਵੀ ਹੋਈ ਇਸ ਕਿਸਮ ਦੀ ਜਿਹੜੀ ਨਸਲ ਵਾਲੇ ਲੋਕ ਨੇ। ਔਰ ਅਸੀਂ ਕਿਸੇ ਦੇ ਨਾਲ ਨੇਮ ਕਾਲਿੰਗ 'ਚ ਯਕੀਨ ਨਹੀਂ ਰੱਖਦੇ ਜਾਂ, ਲੇਕਿਨ ਫਿਰ ਵੀ ਇਹ ਜ਼ਰੂਰੀ ਹੁੰਦਾ ਹੈ ਕਿ ਭਾਈ ਇਸ ਕਿਸਮ ਦੇ ਲੋਕ ਐਕਸਪੋਜ਼ ਹੋਣ। ਔਰ ਉਹਨਾਂ ਨੇ ਇਹ ਵੀ ਕੋਸ਼ਿਸ਼ ਸੀ ਕਿ ਜਿੱਥੇ ਐਨੂਅਲ ਸਾਡਾ ਸੈਟਅਪ ਹੁੰਦਾ ਹੈ ਉਸ ਦੀ ਥਾਂ ਤੇ ਆਪਣਾ ਲਾਇਆ ਹੋਇਆ ਸੀ। ਗੁਰਦੁਆਰੇ ਦੇ ਕੁਝ ਲੋਕ ਜਿਹੜੇ ਪੈਸੇ ਦੇ ਜ਼ੋਰ ਨਾਲ ਉੱਪਰ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੇ ਨਾਲ ਵੀ ਯਾਰੀਆਂ ਪਕਾਉਂਦੇ ਨੇ। ਲੇਕਿਨ ਅਸੀਂ ਖਾਸ ਤੌਰ ਤੇ ਜਿਹੜਾ ਉਹ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਪੰਜਾਬ 1 TV ਦਾ, ਜਿਨ੍ਹਾਂ ਦੇ ਜਿਹੜੇ ਬਹੁਤ ਹੀ ਪਿਆਰੇ ਜਿਹੜੇ ਉਹਨਾਂ ਦੇ ਮਾਲਕ ਵੀ ਨੇ, ਰਨ ਵੀ ਕਰਦੇ ਨੇ, ਗੁਰਦੇਵ ਸਿੰਘ ਭੰਡਾਲ, ਹਰਜਿੰਦਰ ਸਿੰਘ, ਜਿਹੜੇ ਸਾਡੇ ਨਾਲ ਹੀ ਜਿਨ੍ਹਾਂ ਦਾ ਖੈਮਾ ਸੀ ਔਰ ਉਹਨਾਂ ਨੇ ਪੂਰੀ ਹਰ ਤਰੀਕੇ ਦੀ ਮਦਦ ਕੀਤੀ। ਐਵੇਂ ਹੀ ਸੀ ਸਾਡਾ ਜਿਵੇਂ ਜੁਆਇੰਟ ਆਪਰੇਸ਼ਨ ਹੋਏ, ਇਸੇ ਤਰ੍ਹਾਂ ਜਦੋਂ ਪੈਰੇਡ ਵੀ ਚੱਲੀ ਉਹਨਾਂ ਨੇ ਉਸ ਥਾਂ ਨੂੰ ਜਿਹੜਾ ਉਸ ਦੇ ਉੱਤੇ ਜਾ ਕੇ ਸਭ ਤੋਂ ਪਹਿਲਾਂ ਆਪਣੀ ਪਹੁੰਚ ਬਣਾਈ। ਅਸੀਂ ਉਹਨਾਂ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਨਾ ਚਾਹੁੰਦੇ। ਔਰ ਇਸ ਦੇ ਨਾਲ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਇਹ ਪੋਸੀਬਲ ਨਹੀਂ ਹੁੰਦਾ ਜਦੋਂ ਤੁਸੀਂ ਖਾਸ ਤੌਰ ਤੇ ਫਾਈਨਲ ਡੇ ਲਾਈਵ ਕਵਰੇਜ ਕਰ ਰਹੇ ਹੁੰਦੇ ਹੋ। ਅਟਰੈਕਸ਼ਨ ਹੁੰਦੀ ਹੈ ਸਾਰਿਆਂ ਦੀ, ਬੱਚਿਆਂ ਦੀ ਖਾਸ ਤੌਰ ਤੇ, ਕਿ ਜਿਹੜਾ TV 84 ਦਾ ਹੁਣ ਟ੍ਰੇਡਮਾਰਕ ਬਣ ਗਿਆ ਹੈ, TV 84 ਦੇ ਬੈਲੂਨ। ਹੁਣ ਬੈਲੂਨਸ ਦੇ ਲਈ ਤੁਸੀਂ ਸਿਲੰਡਰਸ ਤੋਂ ਲੈ ਕੇ ਲਗਾਤਾਰ ਉਹਦੀ ਸੇਵਾ ਦੇ ਵਿੱਚ ਜਿਹੜੇ ਹਾਜ਼ਰ ਦੀ ਜਦੋਂ ਗੱਲ ਕਰੋਗੇ ਤੇ ਫਿਰ ਇਹ ਆਪਣੇ ਆਪ 'ਚ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਹੈ। ਹਰ ਚੀਜ਼ ਨੂੰ ਪਹੁੰਚਾਉਣਾ, ਉਹਨੂੰ ਕੈਨੋਪੀ ਨੂੰ ਸੈੱਟ ਕਰਨਾ, ਪੋਸਟਰਸ ਨੂੰ, ਔਰ ਆਪਣਾ ਜਿਹੜਾ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਭਾਈ ਕਿਵੇਂ ਥਰੂ ਵਹੀਕਲ ਸਿਲੰਡਰ ਆਣ, ਕੈਮਰੇ ਕਿੱਥੇ ਸੈੱਟ ਨੇ, ਕ੍ਰੇਨ ਦੀ ਨੈਟਵਰਕਿੰਗ ਕੀ ਹੈ, ਇਹ ਸਾਰੇ ਦੇ ਥੱਲੇ। ਔਰ ਅਸੀਂ ਜਿਨ੍ਹਾਂ ਨੇ ਬਾਹਰੋਂ ਆ ਕੇ ਖਾਸ ਤੌਰ ਤੇ ਇਸ ਦੇ ਵਿੱਚ ਸਾਡੀ ਮਦਦ ਕੀਤੀ, ਸਾਡੇ ਆਪਣੇ ਵੀਰ ਨੇ, ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਭਾਈ ਸਤਪਾਲ ਸਿੰਘ ਪੁਰੇਵਾਲ ਜਿਹੜੇ ਸਿਐਟਲ ਤੋਂ ਆਏ, ਔਰ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਉਹਨਾਂ ਦੇ ਘਰੋਂ ਭੈਣ ਜੀ ਪਰਮਜੀਤ ਕੌਰ, ਉਹ ਬਰਾਬਰ ਹਾਜ਼ਰ ਹੈ ਸਾਰੇ ਦਿਨ ਕਿਉਂਕਿ ਡਾਂਗਧਾਰੀ ਵੀ ਨੇ, ਉਹ ਵੀ ਜ਼ਰੂਰੀ ਹੁੰਦਾ ਕਿਸੇ ਨੂੰ ਜਿਹੜਾ ਹੈ ਉਹ ਰਸਤਾ ਦੱਸਣਾ ਹੋਏ। ਤੇ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਰਿਮਾਰਕੇਬਲ। ਮੇਰੇ ਕੋਲ ਲਫ਼ਜ਼ ਨਹੀਂ ਨੇ ਕਿ ਉਹਨਾਂ ਨੇ ਕਿਵੇਂ ਤਨਦੇਹੀ ਦੇ ਨਾਲ ਇਹ ਸਾਰੇ ਦਿਨ ਜਿਹੜੇ ਨੇ ਉਹ ਗੁਜ਼ਾਰੇ। ਨਾਲ ਸਾਡੇ ਲਈ ਵੀ ਇੱਕ ਚਾਰਮਿੰਗ ਟਾਈਮ ਵੀ ਹੁੰਦਾ ਹੈ, ਲੇਕਿਨ ਜਦੋਂ ਤੁਸੀਂ ਇਸ ਕਿਸਮ ਦੀ ਨਿਸ਼ਕਾਮ ਭਾਵਨਾ ਦੇਖਦੇ ਹੋ ਤੇ ਫਿਰ ਤੁਹਾਡਾ ਦਿਲ ਜਿਹੜਾ ਹੈ ਉਹ ਬਾਗੋ ਬਾਗ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਇਸ ਗੱਲ ਦਾ ਅਫਸੋਸ ਵੀ ਰਿਹਾ ਕਿ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਡਾਕਟਰ ਰਣਜੀਤ ਸਿੰਘ, ਭੈਣ ਜੀ ਅਵਿਨਾਸ਼ ਕੌਰ, ਜਿਨ੍ਹਾਂ ਨੇ ਟਿਕਟਾਂ ਵੀ ਲਈਆਂ ਹੋਈਆਂ ਸੀ, ਜਾਣਾ ਸੀ, ਹਰ ਇੱਕ ਦੇ ਆਪੋ ਆਪਣੇ ਰੀਜ਼ਨ ਔਰ ਠੀਕ ਰੀਜ਼ਨ, ਬਹਾਨੇ ਨਹੀਂ, ਉਹ ਨਹੀਂ ਜਾ ਸਕੇ, ਲੇਕਿਨ ਉਹਨਾਂ ਦੇ ਦਿਲ ਸਾਡੇ ਨਾਲ ਹੀ ਧੜਕਦੇ ਰਹੇ ਔਰ ਉਹਨਾਂ ਨੇ ਲਾਈਵ ਇੰਜੋਏ ਕੀਤਾ। ਇਸੇ ਤਰ੍ਹਾਂ ਅਸੀਂ ਫਿਰ ਮੀਜ਼ਬਾਨ ਜਿਹੜੇ ਤੁਹਾਨੂੰ ਇੱਕ ਮਹਿਮਾਨ ਤਾਂ ਹੀ ਕਿਤੇ ਕੋਈ ਬਣਦਾ ਜੇ ਕੋਈ ਮੀਜ਼ਬਾਨ ਹੋਏ, ਔਰ ਇਹਦੇ ਲਈ ਮੈਂ ਮਨਪ੍ਰੀਤ ਸਿੰਘ ਯੂਬਾ ਸਿਟੀ ਔਰ ਉਹਨਾਂ ਦੀ ਸਿੰਘਣੀ, ਉਹਨਾਂ ਦੀਆਂ
दो प्यारियां बच्चियां और इन्नी मिठी मझाली बोलदी है तो मैं ਤੁਹਾਨੂੰ ਇਹੀ ਕਿਹਾ ਮੇਰਾ ਤਾਂ ਕੰਨਾਂ ਜਿਵੇਂ ਹੁੰਦਾ ਵੀ ਰਸ ਘੁਲਦਾ ਘਰ ਦੇ ਵਿੱਚ ਉਹੀ ਠੇਠ ਪੰਜਾਬੀ ਮਾਹੌਲ ਅੰਮ੍ਰਿਤਸਰੀ ਉਸ ਕਿਸਮ ਦੀ ਜਿਹੜੀ ਹੈ ਉਹ ਜਿਹੜੀ ਮਿਠਾਸ ਵੀ ਔਰ ਮਹਿਮਾਨ ਨਵਾਜ਼ੀ ਵੀ ਔਰ ਨਿੱਘੇ ਦਿਲ ਵੀ ਜਿਹਨੂੰ ਬਿਆਨਿਆ ਨਹੀਂ ਜਾ ਸਕਦਾ ਮੈਂ ਹਮੇਸ਼ਾ ਹੀ ਇਹ ਮੈਂ ਮਹਿਸੂਸ ਕਰਦਾ ਵੀ ਇਹੀ ਸਾਡਾ ਸਰਮਾਇਆ ਵੀ ਨੇ ਔਰ ਉਹਨਾਂ ਦੇ ਨਾਲ ਫਿਰ ਫਰੀਮਾਉਂਟ ਹੇਵਰਡ ਸਿੰਘ ਫੈਮਿਲੀ ਉਹਨਾਂ ਨੇ ਹਰ ਕਿਸਮ ਦੇ ਖਾਣਿਆਂ ਦੇ ਨਾਲ ਵੀ ਔਰ ਚੁੱਕਣ ਛੱਡਣ ਵੀ ਉਹਨਾਂ ਦਾ ਰਿਹਾ ਤੁਸੀਂ ਵੀ ਉਹਨਾਂ ਦੀ ਸੰਗਤ ਨੂੰ ਇੰਜੋਏ ਕੀਤਾ ਔਰ ਇਸ ਦੇ ਨਾਲ ਜਿਨ੍ਹਾਂ ਨੇ ਇਹ ਸਾਰੇ ਕਿਉਂਕਿ ਇੱਕ ਬਿਗ ਬਜਟ ਪਾਰਟ ਹੁੰਦਾ ਹੈ ਬਹੁਤੇ ਸਮਝਦੇ ਨੇ ਸ਼ਾਇਦ ਟਿਕਟਾਂ ਤੱਕ ਹੀ ਮਹਿਦੂਦ ਹੁੰਦਾ ਤੁਸੀਂ ਜਦੋਂ ਇਹ ਸਾਰੇ ਖਰਚੇ ਜਾਂ ਦੂਸਰੇ ਆਂਕਦੇ ਹੋ ਤੇ ਇਹ ਲਗਭਗ $20,000 ਦੇ ਬਜਟ ਦਾ ਪ੍ਰੋਜੈਕਟ ਸੀ ਔਰ ਇਹਦੇ ਚ ਵੀ ਸਾਡੇ ਵੀਰਾਂ ਨੇ ਖਾਸ ਤੌਰ ਤੇ ਲੋਕਲ ਜਿਹੜੀ ਟੀਮ ਹੈ ਉਹਨਾਂ ਨੇ ਕਾਫੀ ਅੱਗੇ ਵੱਧ ਕੇ ਜਿਹੜਾ ਇਸ ਦੇ ਲਈ ਕੰਟਰੀਬਿਊਟ ਕੀਤਾ ਉਹਨਾਂ ਦੇ ਵਿੱਚ ਮੈਂ ਖਾਸ ਤੌਰ ਤੇ ਸਰ ਜਸਵੰਤ ਸਿੰਘ ਹੋਠੀ ਜਿਹੜੇ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰ ਗੁਲਵਿੰਦਰ ਸਿੰਘ ਭਿੰਦਾ ਕੁਲਜੀਤ ਸਿੰਘ ਨਿੱਜਰ ਰਵਿੰਦਰ ਸਿੰਘ ਰਿੰਪੀ ਕੁਲਵੰਤ ਸਿੰਘ ਖਹਿਰਾ ਗੁਰਬਚਨ ਸਿੰਘ ਰਾਣਾ ਡਾਕਟਰ ਪ੍ਰਿਤਪਾਲ ਸਿੰਘ ਔਰ ਹੋਰ ਵੀ ਬਹੁਤ ਸਾਰੇ ਵੀਰ ਮੈਂ ਕਈਆਂ ਨੂੰ ਮਿੱਠੂ ਕਰਕੇ ਅਸੀਂ ਪਿਆਰ ਨਾਲ ਉਹਨਾਂ ਨੂੰ ਕਹਿੰਦੇ ਹਾਂ ਔਰ ਹੋਰ ਵੀ ਜਿਨ੍ਹਾਂ ਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਅਨਨੋਨ ਸਾਰਿਆਂ ਦਾ ਇੱਕ ਪਿਆਰ ਹੁੰਦਾ ਜਿਵੇਂ ਅਸੀਂ ਜਦੋਂ ਪੈਰੇਡ ਗੁਜ਼ਰ ਰਹੀ ਸੀ ਇੱਕ ਵੀਰ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਤੁਹਾਨੂੰ ਦੇਖਦਾ ਰੋਜ਼ਾਨਾ ਸੱਚੋ ਸੱਚ ਪ੍ਰੋਗਰਾਮ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਨਾ ਚਾਹੁੰਦਾ ਉਹਨਾਂ ਨੇ $4,000 ਜਿਹੜਾ ਉਹ ਦੇ ਕੇ ਕਿਹਾ ਕਿ ਮੇਰੀ 1 ਮਹੀਨੇ ਦੀ ਤਨਖਾਹ ਹੈ ਔਰ ਮੈਂ ਕੰਟਰੀ ਬਾਅਦ ਚ ਉਹਨਾਂ ਦੇ ਸਿੰਘਣੀ ਵੀ ਬੱਚੇ ਵੀ ਆਏ ਪਿਕਚਰਸ ਵੀ ਹੋਈਆਂ ਲੇਕਿਨ ਮਤਲਬ ਇਹ ਮੈਂ ਇਹ ਸਮਝਦਾ ਕਿ ਵੀ ਇਹ ਠੀਕ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਵਾਰ ਤਵੱਕੋ ਹੁੰਦੀ ਹੈ ਉਹ ਵੱਖਰੀ ਗੱਲ ਹੁੰਦੀ ਹੈ ਤੁਸੀਂ ਕਿਸੇ ਨੂੰ ਕਿਹਾ ਜਾਂ ਉਹ ਗਿਆ ਇਹ ਉਹ ਨੇ ਜਿਹੜੇ ਜਿਹਨੂੰ ਜੇ ਮੈਂ ਇਹ ਕਹਾਂ ਕਿ ਇਹ ਪਿਆਰ ਦੇ دیਵਾਨੇ ਨੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਕੌਮ ਨੂੰ ਪਿਆਰ ਕਰਨ ਵਾਲੇ ਨੇ ਔਰ ਇਵੇਂ ਹੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਰੇ ਤੋਂ ਇਹ ਸਾਡੀ ਇਹ ਅਮਾਉਂਟ ਨਹੀਂ ਹੈ ਉਹ ਤਾਂ ਭਾਈ ਗੁਰਦਾਸ ਜਦੋਂ ਇਹ ਕਹਿੰਦੇ ਨੇ ਕਿ ਭਾਵਨੀ ਭਗਤ ਪਾਏ ਕੌਡੀ ਅੱਗੇ ਭਾਗ ਰੱਖ ਇੱਕ ਕੌਡੀ ਵੀ ਜਦੋਂ ਕੋਈ ਪਿਆਰ ਦੇ ਨਾਲ ਭਾਵਨਾ ਦੇ ਨਾਲ ਦਿੰਦਾ ਤੇ ਉਹ ਜਿਹੜਾ ਉਸ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਸੋ ਇਹ ਸਾਰੇ ਸਾਡਾ ਵੱਡਾ ਸਰਮਾਇਆ ਨੇ ਔਰ ਇਸ ਦੇ ਨਾਲ ਮੇਰਾ ਖਿਆਲ ਹੈ ਕਿ ਮੈਂ ਕੁਝ ਹੋਰ ਹਾਂ ਸਰ ਡਾਕਟਰ ਹਰਬੰਸ ਸਿੰਘ ਢਿੱਲੋਂ ਜਦੋਂ ਅਸੀਂ ਮੇਜ਼ਬਾਨੀ ਦੀ ਗੱਲ ਕਰਦੇ ਹਾਂ ਜਿੱਥੇ ਮਨਪ੍ਰੀਤ ਸਿੰਘ ਠਹਿਰੇ ਅਸੀਂ ਉਹਨਾਂ ਵੱਲ ਲੇਕਿਨ ਡਾਕਟਰ ਢਿੱਲੋਂ ਜਿਨ੍ਹਾਂ ਨੇ ਆਪਣਾ ਜੋ ਕਿਉਂਕਿ ਉਹ ਆਪ ਸ਼ਾਇਰ ਵੀ ਨੇ ਪੰਜਾਬੀ ਸਾਹਿਤ ਸਭਾ ਉਹਨਾਂ ਨੇ ਬਣਾਈ ਹੋਈ ਹੈ ਉਹਦੇ ਵੱਲੋਂ ਕਵੀ ਦਰਬਾਰ ਕਰਦੇ ਨੇ ਇਸ ਮੌਕੇ ਤੇ ਜਿਹੜਾ 2 ਦਿਨ ਪਹਿਲਾਂ ਹੋਇਆ ਔਰ ਉਹਨਾਂ ਨੂੰ ਜਿਹੜੀ ਕਵੀ ਦਰਬਾਰ ਦੇ ਲਈ $1,100 ਦੀ ਰਾਸ਼ੀ ਮਿਲੀ ਉਹ ਵੀ ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣਿਆਂ ਨੂੰ ਕਿਹਾ ਵੀ ਅਸੀਂ TV 84 ਨੂੰ ਦੇਣੀ ਹੈ ਕਿਉਂਕਿ ਉਹ ਪੰਜਾਬੀ ਅਦਬ ਦੀ ਔਰ ਸਿੱਖੀ ਦੀ ਸੇਵਾ ਕਰ ਰਹੇ ਨੇ ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਮੇਰਾ ਖਿਆਲ ਹੈ ਜੇ ਮੈਂ ਹੁਣ ਕੋਈ ਮਿਸ ਵੀ ਕਰ ਗਿਆ ਹੋਵਾਂ ਕਿਉਂਕਿ 5 ਦਿਨ ਬਾਅਦ ਥਕਾਵਟ ਵੀ ਹੋ ਜਾਂਦੀ ਹੈ ਤੇ ਕੱਲ ਅਸੀਂ ਪਹੁੰਚਦਾ ਗਏ ਲੇਕਿਨ ਟ੍ਰੈਫਿਕ ਇੰਨਾ ਸੀ ਕਿ ਜਦੋਂ ਤੱਕ 에ਅਰਪੋਰਟ ਤੋਂ ਨਿਕਲ ਕੇ ਵਾਪਸ ਆਏ ਤੇ ਇਟ ਵਾਸ ਟੂ ਲੇਟ ਹੁਣ ਅਸੀਂ ਗੱਲ ਇਨ ਬਰੀਫ ਕਿਉਂਕਿ ਇਹ ਬੜਾ ਜ਼ਰੂਰੀ ਹੁੰਦਾ ਹੈ ਐਕਨੋਲੇਜ ਕਰਨਾ ਜਿਹਨੇ ਜੋ ਵੀ ਹੈ ਇਹ ਨਹੀਂ ਹੈ ਕਿ ਉਹਨਾਂ ਦੀ ਤਵੱਕੋ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਵੀ ਓ ਇਟ ਟੂ them ਕਿ ਜਦੋਂ ਤੁਸੀਂ ਨਾ ਸ਼ੁਕਰੇ ਤੋਂ ਵੱਧ ਕੇ ਹੋਰ ਕੋਈ ਘਟੀਆ ਇਨਸਾਨ ਇਸ ਧਰਤੀ ਤੇ ਨਹੀਂ ਹੁੰਦਾ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਇਹ ਤਾਂ ਉਹ ਨੇ ਜਿਨ੍ਹਾਂ ਨਾਲ ਸਾਡਾ ਕੰਟੈਕਟ ਪਰ ਕਿੰਨੇ ਹੋਰ ਜਿਹੜੇ ਜਿਨ੍ਹਾਂ ਨੇ ਆ ਕੇ ਆਪਣਾ ਪਿਆਰ ਦੀ ਜਿਹੜੀ ਪੂੰਜੀ ਹੈ ਉਹ ਸਾਡੇ ਬੈਂਕ 'ਚ ਜਮ੍ਹਾਂ ਕਰਾਈ ਹੈ ਦਿਲ ਨਾਲ ਆ ਕੇ ਜਦੋਂ ਕੋਈ ਫਤਿਹ ਬੁਲਾ ਕੇ ਗੱਲ ਨਾਲ ਲੱਗ ਜਾਂਦਾ ਹੈ ਕੋਈ ਹੱਥ ਫੜ ਕੇ ਚੁੰਮਦਾ ਹੈ ਕੋਈ ਅਸੀਸ ਦਿੰਦਾ ਹੈ ਕੋਈ ਇਹ ਕਹਿੰਦਾ ਵੀ ਮੇਰੀ ਉਮਰ ਵੀ ਲੱਗ ਜਾਏ ਤੁਹਾਨੂੰ ਅਸੀਂ ਕੀ ਦਿੱਤਾ ਹੈ ਜਾਂ ਕੀ ਦੇਣ ਜੋਗੇ ਉਦੋਂ ਇਹ ਪਲ ਹੁੰਦੇ ਨੇ ਜਦੋਂ ਲੱਗਦਾ ਹੈ ਕਿ ਹੇ ਵਾਹਿਗੁਰੂ हम रुलते फिरते कोई बात ना पूछता गुर सतगुर संग कीड़े हम थापे कि असी कीड़े हैं ते सानू तुसी थाप के पातशाह बना दिता उस रब ने और असी उन्हां सारे ही वीरां भैणां दा शुक्रिया अदा करदे मैं बहुते वेरवे च नहीं जावांगा एक गल मैं कहनी चाहांगा कि इन्हां सारे ही प्रोग्रामां दे विच जे एक आवाज़ फज़ा दे विच गूंजी जिन्हों अंग्रेजी वाले रेवरबेरेट कहंदे ने
ਜੀ ਫਜ਼ਾ ਦੇ ਵਿੱਚ ਤੇ ਉਹ ਸੀ ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ। ਔਰ ਕਿਉਂਕਿ ਅਸੀਂ ਥਰਸਡੇ ਫਲਾਈ ਕੀਤਾ, ਉਹਨੂੰ ਲੋਕ ਦੀਵਾਲੀ ਕਹਿੰਦੇ ਨੇ, ਅਸੀਂ ਉਹਦਾ ਨਾਮ ਬੰਦੀ ਛੋੜ ਰੱਖਿਆ ਹੈ। ਔਰ ਉਸ ਦਿਨ ਕਿਉਂਕਿ ਅਸੀਂ ਬੇ ਏਰੀਆ ਚ ਰੁਕੇ ਹੀ ਡਿਸਾਈਡ ਕੀਤਾ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਵੈਸਟ ਕੋਸਟ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਜਿਵੇਂ ਈਸਟ ਕੋਸਟ ਦੇ ਹਵਾਲੇ ਨਾਲ ਅਸੀਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਨੂੰ ਕਹਿੰਦੇ ਹਾਂ। ਔਰ ਮੈਂ ਕਿਉਂਕਿ ਕੈਲੀਫੋਰਨੀਆ 1988 ਤੋਂ 94 ਤੱਕ ਲਗਭਗ 6 ਸਾਲ ਰਹੇ, ਔਰ ਫਰੀਮੌਂਟ ਦਾ ਗੁਰਦੁਆਰਾ ਸਾਹਿਬ ਜਦੋਂ ਇਹ ਵੱਡੀ ਬਿਲਡਿੰਗ ਜਿਸ ਹਾਲ ਨੂੰ ਤੁਸੀਂ ਦੇਖਿਆ ਜਿਹਦੇ ਚ ਹਜ਼ਾਰਾਂ ਦੀ ਗਿਣਤੀ ਚ ਉਸ ਦਿਨ ਬੰਦੀ ਛੋੜ ਦਿਵਸ ਦੇ ਉੱਤੇ ਸੀ, ਤੇ ਉਦੋਂ ਮੈਂ ਅਜੇ ਆਪਣੀ ਪੜ੍ਹਾਈ ਕਰ ਰਿਹਾ ਸੀ, 1990-91 ਦੀ ਗੱਲ ਹੈ। ਔਰ ਉਦੋਂ ਹੀ ਵੱਡੇ ਹਾਲ ਦਾ ਉਦਘਾਟਨ ਹੋਇਆ, ਔਰ ਉਹਨਾਂ ਦੇ ਸੈਕਟਰੀ ਉਹਨਾਂ ਨੇ ਪਹੁੰਚ ਕਰਕੇ ਕਿਹਾ ਕਿ ਜੀ ਦੇਖੋ ਇਹਨੂੰ, ਮੈਂ ਕਿਹਾ ਜੀ ਇਹ ਮੌਕਾ ਹੈ, ਇਹਨੂੰ ਖਾਲਿਸਤਾਨ ਦੇ ਸ਼ਹੀਦਾਂ ਦੇ ਨਾਂ ਇਸ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕਰੋ। ਔਰ ਮੈਂ ਆਪਣੇ ਉਹਨਾਂ ਨੂੰ ਡਰਾਫਟ ਕਰਕੇ ਦਿੱਤਾ, ਜਿਹੜੀ ਸੈੱਲ ਅਜੇ ਵੀ ਉੱਥੇ ਲੱਗੀ ਹੈ 골ਡਨ ਵਰਡਸ ਦੇ ਵਿੱਚ, ਕਿ ਡੈਡੀਕੇਟਡ ਟੂ ਦਾ ਮਾਰਟੀਅਰਸ ਆਫ ਖਾਲਿਸਤਾਨ। ਸੋ ਇਹ ਮੇਰੇ ਲਈ ਇਹ ਅਮਰੀਕਾ 'ਚ ਆ ਕੇ ਇੱਕ ਬਿਗਨਿੰਗ ਵੀ ਸੀ, ਜਿੱਥੋਂ ਅਸੀਂ ਆਪਣਾ ਸਿਆਸੀ ਸਫ਼ਰ ਵੀ ਸ਼ੁਰੂ ਕੀਤਾ, ਔਰ ਇਹ ਇੱਕ ਵੱਡਾ ਮੁਕਾਮ ਹੈ। ਔਰ ਤੁਸੀਂ ਲੰਗਰ ਦੇ ਵਿੱਚ ਵੀ ਦੇਖਿਆ ਕਿ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਹੁੰਦੀਆਂ ਨੇ। ਬੇਸ਼ੱਕ ਸਾਡਾ ਜਾਣਾ ਇੰਨਾ ਅਚਾਨਕ ਸੀ ਕਿ ਜਦੋਂ ਤੱਕ ਅਸੀਂ ਦਰਸ਼ਨ ਕਰਕੇ ਬਾਹਰ ਆਏ, ਬਹੁਤ ਸਾਰਿਆਂ ਨੇ ਆ ਕੇ ਕਮੇਟੀ ਵਾਲਿਆਂ ਨੇ ਕਿਹਾ ਤੁਸੀਂ ਐਡਰੈਸ, ਮੈਂ ਕਿਹਾ ਨਹੀਂ, ਅੱਜ ਅਸੀਂ ਸੰਗਤੀ ਰੂਪ ਚ ਆਏ, ਪਰ ਉਸੇ ਵੇਲੇ ਸਾਡੇ ਲੋਕ ਟੀਵੀ ਦੇ ਸਤਨਾਮ ਸਿੰਘ ਖਾਲਸਾ ਪਹੁੰਚ ਗਏ, ਉਹਨਾਂ ਨੇ ਮਾਈਕ ਕੱਢ ਕੇ ਕਿਹਾ ਜੀ ਹੁਣ ਤਾਂ ਤੁਸੀਂ ਆ ਗਏ ਹੋ ਤੇ ਹੁਣ ਤਾਂ ਤੁਸੀਂ ਕੌਮ ਦੇ ਨਾਮ ਮੈਸੇਜ ਦਿਓ। ਉਹ ਬੰਦੀ ਛੋੜ ਦਿਵਸ ਦਾ ਮੈਸੇਜ ਜਿਹੜਾ ਉਹ ਕਾਫੀ ਗਿਆ ਹਰ ਇੱਕ ਤੱਕ, ਕਿਉਂਕਿ ਉਹ ਮੌਕਾ ਵੀ ਹੁੰਦਾ ਕਈ ਵਾਰ ਚਾਰ ਚਫੇਰਾ ਦੇਖਣ ਵਾਲਾ ਹੀ ਸੀ ਕਿ ਭਾਈ ਇੰਨਾ ਵੱਡਾ ਇਕੱਠ। ਔਰ ਨੈਕਸਟ ਡੇ ਫਰਾਈਡੇ ਅਸੀਂ ਆਪਣੇ ਪ੍ਰੋਗਰਾਮ ਮੁਤਾਬਕ ਯੂਬਾ ਸਿਟੀ ਪਹੁੰਚੇ, ਫਰਾਈਡੇ ਸ਼ਾਮ ਆ ਕੇ ਟੈਂਟ ਟੁੰਟ ਵੀ ਗੱਡੇ, ਪਰ ਇਹ ਉਹ ਦਿਨ ਹੁੰਦਾ ਹੈ ਕਿ ਆਤਿਸ਼ਬਾਜ਼ੀ। ਔਰ ਫਰਾਈਡੇ ਤੋਂ ਫਿਰ ਸਾਡੇ ਲਾਈਵ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਸੀ, ਔਰ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਾਡੇ ਟੈਕਨੀਕਲ ਟੀਮ ਦਿਖਾ ਰਹੀ ਹੋਏਗੀ ਨਾਲ ਦੀ ਨਾਲ। ਹਾਂ, ਸੋ ਆਤਿਸ਼ਬਾਜ਼ੀ, ਜਦੋਂ ਕੋਈ ਕਹੇ ਜੀ ਉੱਥੇ ਫਾਇਰ ਵਰਕਸ ਹੋਣੇ ਨੇ, ਮੈਂ ਕਿਹਾ ਫਾਇਰ ਵਰਕ ਸਮਝ ਨਹੀਂ ਆਣਾ, ਆਤਿਸ਼ ਅੱਗ ਚਾਰ ਚਫੇਰੇ। ਸੋ ਉਹ ਵੀ ਇੱਕ ਦੇਖੋ ਇੱਕ ਸੈਲੀਬ੍ਰੇਸ਼ਨ ਹੈ। ਔਰ ਮੈਨੂੰ ਇਹ ਗੱਲ ਕਿਸੇ ਦੀ ਬਹੁਤ ਚੰਗੀ ਲੱਗੀ, ਉਹ ਕਹਿਣ ਲੱਗੇ ਜੀ ਹੁੰਦਾ ਤਾਂ ਦੁੱਖ ਹੈ, ਦੁਖੀ ਹੈ ਕੌਮ ਵੀ, ਦੁੱਖ ਚੋਂ ਘੱਲੂਕਾਰਿਆਂ ਚੋਂ ਗੁਜ਼ਰ ਰਹੀ ਹੈ, ਕਿਸਾਨ ਵੀ 700-800 ਦੇ ਕਰੀਬ ਸ਼ਹੀਦੀ ਪਾ ਚੁੱਕੇ ਨੇ ਕੋਵਿਡ-19 ਦੇ ਚੱਲਦਿਆਂ। ਔਰ ਮੈਂ ਆਪਣੀ ਸਪੀਚ ਦੇ ਵਿੱਚ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸੀ ਕਿ ਭਾਈ ਕਿੰਨੇ ਲੱਖ ਬੰਦੇ ਅਮਰੀਕਾ 'ਚ ਚਲੇ ਗਏ ਇਸ ਸਾਲ ਦੇ ਵਿੱਚ, ਦੁਨੀਆ 'ਚ ਕਿੰਨੇ ਮਿਲੀਅਨ ਚਲੇ ਗਏ, ਅਸੀਂ ਖੁਸ਼ਕਿਸਮਤ ਹੈ ਕਿ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਪਰ ਉਹਨਾਂ ਨੇ ਕਿਹਾ ਕਿ ਜੀ ਇਹ ਜਦੋਂ ਸਿੱਖ ਇਸ ਸਪਿਰਿਟ ਦੇ ਨਾਲ ਆਪਣਾ ਕੋਈ ਦਿਨ ਵੀ ਮਨਾਉਂਦੇ ਨੇ, ਇਹ ਵੀ ਉਸ ਚੋਂ ਹੀ ਨਿਕਲਿਆ ਕਿ ਪਾਸਟ ਨੂੰ ਆਪਣੇ ਦੇ ਉੱਤੇ ਬਹੁਤਾ ਹਾਵੀ ਨਾ ਹੋਣ ਦਿਓ, ਅੱਗੋਂ ਆਪਣਾ ਸਫ਼ਰ ਵੀ ਸ਼ੁਰੂ ਕਰੋ ਕਿ ਭਾਈ ਜਿਵੇਂ ਇਹ ਸਾਰੀ ਸਪਿਰਿਟ ਦੇ ਨਾਲ ਗੁਰੂ ਦੇ ਨਾਲ ਜੁੜ ਕੇ ਉਸ ਸਫ਼ਰ ਦੀ ਗੱਲ ਹੈ। ਸੋ ਸੈਟਰਡੇ ਸਵੇਰ ਇੱਕ ਖਾਸ ਰੰਗ ਦੀ ਹੁੰਦੀ ਹੈ, ਕਿਉਂਕਿ ਅਸੀਂ ਇਹ ਐਕਸਪਲੇਨ ਵੀ ਕੀਤਾ ਸੀ ਜਦੋਂ ਤੁਸੀਂ ਉਸ ਨੂੰ ਹੋਸਟ ਕੀਤਾ ਨਿਸ਼ਾਨ ਸਾਹਿਬ ਸੇਵਾ ਨੂੰ, ਕਿ ਕਿਵੇਂ ਸਿੱਖੀ ਦੇ ਦੋ ਪਿੱਲਰ ਮੀਰੀ ਤੇ ਪੀਰੀ, ਔਰ ਇਹ ਮੀਰੀ ਦਾ ਜਿਹੜਾ ਨਿਸ਼ਾਨ ਹੈ ਸੋਵਰਨਿਟੀ ਦਾ, ਬਾਦਸ਼ਾਹਤ ਦਾ, ਖਾਲਿਸਤਾਨ ਦਾ, ਜਿਹੜਾ ਇਹ ਰਾਜ ਕਰੇਗਾ ਖਾਲਸਾ ਨੂੰ ਰਿਪਰੈਜ਼ੈਂਟ ਕਰਦਾ ਹੈ। ਸੋ ਉਹ ਇੱਕ ਆਪਣੇ ਆਪ ਜਿੱਥੇ ਉਹਦੇ ਚ ਤੁਸੀਂ ਜਦੋਂ ਨਿਸ਼ਾਨ ਸਾਹਿਬ ਵੱਲ ਨਿਗਾਹ ਮਾਰਦੇ ਹੋ ਤਾਂ ਲਗਭਗ 4 ਸਦੀਆਂ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਹੁਣ ਤੱਕ ਦਾ ਤੁਹਾਡੇ ਸਾਹਮਣੇ ਹੁੰਦਾ ਕਿ ਭਾਈ ਇਹ ਨਿਸ਼ਾਨ ਝੁਲਾਉਣ ਲਈ ਜਦੋਂ ਅਸੀਂ ਇਹ ਦੋਹਰਾ ਕਹਿੰਦੇ ਆ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਹੁਣ ਦੀਵਾਨ ਪੀਰੀ ਹੈ, ਨਿਸ਼ਾਨ ਮੀਰੀ ਹੈ, ਤੇ ਇਸ ਮੀਰੀ ਤੇ ਪੀਰੀ ਨੂੰ ਹਮੇਸ਼ਾ ਰੱਖਣ ਦੇ ਲਈ ਕਿੰਨੀ ਸ਼ਹੀਦੀਆਂ ਦੀ ਲੰਬੀ ਲਾਈਨ ਹੈ। ਜੇ ਅਸੀਂ ਪਿੱਛੇ ਮੁੜ ਕੇ ਉਹਨੂੰ ਅਸੀਂ ਰੋਜ਼ਾਨਾ 2 ਵੇਲੇ ਦੀ ਅਰਦਾਸ ਯਾਦ ਕਰਦੇ ਹਾਂ, ਕਿਉਂਕਿ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ, ਜੇ ਸਾਡਾ ਨਿਸ਼ਾਨ ਕੇਸਰੀ ਹੈ ਤੇ ਇਹ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਉਹ ਰੰਗ ਹੈ ਜਿਹੜਾ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਨਿਸ਼ਾਨ ਜਿਹੜਾ ਉਦੋਂ ਤੱਕ ਧੌਲ ਧਵੱਜ ਸੀ, ਚਿੱਟੇ ਰੰਗ ਦਾ ਸੀ, ਉਹ ਕੇਸਰੀ ਬਣ ਜਾਂਦਾ ਹੈ। ਉਹ ਮੀਰੀ ਪੀਰੀ ਦੇ 2 ਨਿਸ਼ਾਨ ਬਣ ਜਾਂਦੇ ਨੇ। ਅੱਜ ਵੀ ਜਿਹੜੇ ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਵਿਚਾਲੇ ਜਿਹਨੂੰ ਝੰਡਾ ਬੁੰਗਾ ਕਿਹਾ ਜਾਂਦਾ ਉੱਥੇ ਝੂਲਦੇ ਨੇ। ਸੋ ਇਹ ਇੱਕ ਆਪਣੇ ਆਪ 'ਚ ਜਿੱਥੇ
ਤੁਸੀਂ ਇੱਕ ਅਜਬ ਜਿਹਾ ਅੰਦਰ ਤਬਦੀਲੀ ਮਹਿਸੂਸ ਕਰ ਰਹੇ ਹੁੰਦੇ ਹੋ, ਇੱਕ ਸਰੂਰ ਮਹਿਸੂਸ ਕਰ ਰਹੇ ਹੁੰਦੇ ਹੋ। ਉੱਥੇ ਆਪ ਮੁਹਾਰੇ ਤੁਹਾਡੀਆਂ ਅੱਖਾਂ 'ਚ ਅਥਰੂ ਵੀ ਹੁੰਦੇ ਨੇ, ਉਹ ਪਿਆਰ ਦੇ ਵੀ ਹੁੰਦੇ ਨੇ, ਫਖਰ ਦੇ ਵੀ ਹੁੰਦੇ ਨੇ, ਔਰ ਗੁਰੂ ਦੀ ਬਖਸ਼ਿਸ਼ ਦੇ ਵੀ ਹੁੰਦੇ ਨੇ ਕਿ ਗੁਰੂ ਦੀਆਂ ਰਹਿਮਤਾਂ ਨੇ ਪੰਥ ਦੇ ਉੱਤੇ। ਸੋ ਇਹ ਸੈਚਰਡੇ ਦਾ ਸਾਰਾ ਦਿਨ ਫਿਰ ਤਾਂ ਸ਼ਾਪਿੰਗ ਕੰਪਲੈਕਸ ਤੁਸੀਂ ਵੀ ਜਾ ਕੇ ਇੰਟਰਵਿਊ ਕੀਤੇ, ਇੱਕ ਉਹ ਮੀਨਾ ਬਾਜ਼ਾਰ ਆਪਣਾ ਸਜਿਆ ਹੁੰਦਾ ਹੈ, ਦੁਨੀਆਦਾਰੀ ਵੀ ਹੈ, ਜਿੱਥੇ ਬੀਬੀਆਂ ਇੰਨੀ ਵੱਡੀ ਗਿਣਤੀ ਜਾਣੇ ਕਿਵੇਂ ਹੋ ਸਕਦਾ ਸ਼ਾਪਿੰਗ ਨਾ ਹੋਵੇ। ਤੇ ਉਹਨਾਂ ਨੇ ਵੀ ਜਾ ਕੇ ਜਿਹੜਾ ਉਹਨਾਂ ਨੇ ਜਾ ਕੇ ਵੀ ਜਿਹੜਾ ਉਸ ਚੋਂ ਹੀ ਅੱਗੋਂ ਆਪਣੇ ਬੱਚੇ ਪਾਲਣੇ ਹੁੰਦੇ ਨੇ। ਔਰ ਸੈਚਰਡੇ ਦਾ ਸ਼ਾਮ ਦਾ ਦੀਵਾਨ, ਕਿਉਂਕਿ ਇਹ ਆਲਮੋਸਟ ਜਿੱਥੇ ਕੀਰਤਨ ਦਾ ਪ੍ਰਵਾਹ ਕਈ ਹਫ਼ਤਿਆਂ ਤੋਂ ਸੀ, ਅਖੰਡ ਪਾਠਾਂ ਦਾ ਸ਼ਾਇਦ ਕੁਝ ਮਹੀਨਿਆਂ ਤੋਂ ਹੁੰਦਾ ਹੈ, ਅਖੰਡ ਪਾਠਾਂ ਦੀ ਲੜੀ ਚੱਲਦੀ ਹੈ। ਸੈਚਰਡੇ ਦਾ ਦੀਵਾਨ ਜਿਹੜਾ ਕਿ ਕੁਝ ਸਪੀਚਸ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਸਪੀਕਰਸ ਨੂੰ, ਲੇਕਿਨ ਇਸ ਵਾਰ ਇਸ ਗੱਲ ਦਾ ਅਫਸੋਸ ਵੀ ਸੀ ਕਿ ਕਿਵੇਂ ਇਸ ਆਵਾਜ਼ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ, ਹਾਲਾਂ ਉਹ ਰੋਕ ਤਾਂ ਸਕਦਾ ਹੀ ਨਹੀਂ ਕਿਉਂਕਿ ਉੱਥੇ ਇੱਕ ਇੰਨਾ ਬਹਾ ਹੁੰਦਾ ਹੈ ਕਿ ਉਹ ਪ੍ਰਬੰਧਕੀ ਨਿਜ਼ਾਮ ਨੂੰ ਵੀ ਪਤਾ ਹੁੰਦਾ ਵੀ ਇਸ ਦੇ ਕੀ ਨਤੀਜੇ ਹੋਣਗੇ। ਪਰ ਜਿਵੇਂ ਅਸੀਂ ਕਿਹਾ ਕਿ ਇੱਕ ਸਰਕਾਰ ਪੱਖੀ ਟੀਵੀ ਚੈਨਲ ਦੇ ਹਵਾਲੇ ਇਹ ਸਾਰਾ ਉਹਨਾਂ ਨੇ ਪ੍ਰੋਗਰਾਮ ਕੀਤਾ ਹੋਇਆ ਸੀ, ਖਾਸ ਤੌਰ ਤੇ ਬਾਹਰ ਵੱਡੀਆਂ LSD ਔਰ ਦੂਸਰੀਆਂ ਜਿਹੜੀਆਂ ਉਹ ਸਕਰੀਨਸ ਲੱਗੀਆਂ ਹੋਈਆਂ ਸੀ, ਅੰਦਰ ਵੀ ਉਹਨਾਂ ਦੀ ਕੋਸ਼ਿਸ਼ ਸੀ ਕਿ ਵਕਤ ਨੂੰ ਕਰਬ ਕੀਤਾ ਜਾਏ। ਤੁਸੀਂ ਕਹੋ ਜੀ 2-2 ਮਿੰਟ 2-2 ਮਿੰਟ, ਔਰ ਉਸ ਦੇ ਉੱਤੇ ਜਦੋਂ ਮੈਂ ਵੀ ਐਡਰੈਸ ਕਰਨ ਲੱਗਾ ਥੋੜੀ ਦੇਰ ਬਾਅਦ ਰੋਕਣ ਦੀ ਕੋਸ਼ਿਸ਼ ਕੀਤੀ। ਮਤਲਬ ਇਹ ਨਹੀਂ ਹੁੰਦਾ ਕਿ ਵੀ ਕੋਈ ਉਹਨਾਂ ਨੇ ਕੋਈ ਕਰ ਲਿਆ, ਪਰ ਉਹਨੂੰ ਅਸੀਂ ਫੌਰਨ ਚੈਲੰਜ ਵੀ ਕੀਤਾ ਕਿਉਂਕਿ ਇਹ ਹੁੰਦਾ ਅਸੀਂ ਡਿਸਪਲਿਨ ਤਾਂ ਰਹਿਣਾ ਚਾਹੁੰਦੇ ਹਾਂ, ਪਰ ਜਦੋਂ ਕਿਸੇ ਦੀ ਵੱਧ ਦਿਆਨਤੀ ਹੁੰਦੀ ਹੈ ਫਿਰ ਅਸੀਂ ਕਿਸੇ ਡਿਸਪਲਿਨ ਦੇ ਪਾਬੰਦ ਨਹੀਂ ਹੁੰਦੇ। ਲੇਕਿਨ ਸਭ ਤੋਂ ਵੱਡੀ ਵੱਧ ਦਿਆਨਤੀ ਸੀ ਜਿਸ ਨੂੰ ਸਾਰੀ ਸੰਗਤ ਨੇ, ਜਿਹੜੇ ਬਾਹਰ ਸੀ, ਕਿਉਂਕਿ ਬਾਹਰ ਲੋਕ ਹੁਣ ਦੀਵਾਨ ਹਾਲ 'ਚ ਤਾਂ ਕਿੰਨਾ 2000 ਬੰਦਾ ਬੈਠ ਸਕਦਾ ਹੈ, 1500 ਤੋਂ 2000, ਬਾਹਰ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਸਕਰੀਨਸ ਦੇ ਜਿਹੜੇ ਉਸੇ ਚੈਨਲ ਦੇ ਹਵਾਲੇ ਕੀਤੀਆਂ ਹੋਈਆਂ ਸੀ। ਔਰ ਉੱਥੇ ਜਿਉਂ ਹੀ ਅਸੀਂ ਸਾਡੀ ਸਪੀਚ ਨੂੰ ਬਲੈਂਕ ਕਰਤਾ ਉਹਨਾਂ ਨੇ, ਔਰ ਜਿਹੜੇ ਨੇ ਐਡਾਂ ਔਰ ਦੂਸਰੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਸੰਗਤ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਸੀ। ਇਸ ਬਾਰੇ ਕੁਝ ਰਾਈਟ ਅਪਸ ਵੀ ਆਏ ਨੇ ਸੋਸ਼ਲ ਮੀਡੀਆ ਤੇ। ਹਾਲਾਂ ਸਾਡਾ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਪਰਸਨਲ ਲਈਏ, ਲੇਕਿਨ ਜਦੋਂ ਤੁਸੀਂ ਕੌਮ ਦੇ ਨਾਲ ਕੋਈ ਧਰੋਹ ਕਰਦਾ ਹੈ ਔਰ ਕੌਮ ਦਾ ਪੈਸਾ ਜਿੱਥੇ ਇਨਵੋਲਵ ਹੈ, ਗੁਰਦੁਆਰੇ ਸਾਡੇ ਮੀਰੀ ਪੀਰੀ ਦੇ ਟਿਕਾਣੇ ਨੇ, ਇਹਨਾਂ ਦੇ ਵਿੱਚ ਕਿਸੇ ਹਾਲਾਂ ਉਹ ਰੋਕ ਤਾਂ ਨਹੀਂ ਸਕਦੇ ਕਿਉਂਕਿ ਬਾਕੀ ਵੀ, ਔਰ ਮੈਂ ਇਸ ਗੱਲ ਨੂੰ ਫਿਰ ਯਕੀਨੀ ਵੀ ਬਣਾਉਂਦਾ ਕਿ ਬੇਸ਼ੱਕ ਆਮ ਤੌਰ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਗੁਰਦੁਆਰੇ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਵਾਣੇ ਨੇ, ਲੇਕਿਨ ਇਹ ਮੈਸੇਜ ਦੇਣ ਲਈ ਵੀ ਕਿ ਭਾਈ ਆ ਜਿੰਨੇ ਇਹਨਾਂ ਦੇ ਟੌਂਟ ਬਟੌਂਟ ਤੇ ਹਾਈ ਕਮਿਸ਼ਨ ਤੇ ਕੌਂਸੂਲੇਟ ਤੇ ਦੂਜੇ ਨੇ, ਉਹਨਾਂ ਨੂੰ ਤਾਂ ਮੈਸੇਜ ਮਿਲੇ ਹੀ ਮਿਲੇ। ਔਰ ਜਿਵੇਂ ਫਿਰ ਸੰਗਤ ਨੇ ਖਾਲਿਸਤਾਨ ਜ਼ਿੰਦਾਬਾਦ ਨੂੰ ਰਿਸਪੌਂਡ ਕੀਤਾ, ਉਹ ਜਿਹੜੀ ਉੱਥੋਂ ਦੀ ਸਾਡੀ ਪ੍ਰੈਜੈਂਟੇਸ਼ਨ ਹੈ ਉਹ ਸਾਡੀ ਟੈਕਨੀਕਲ ਟੀਮ ਨੇ ਅਪਲੋਡ ਕਰ ਦਿੱਤੀ ਸੀ। ਹਾਲਾਂ ਲਾਈਵ TV 84 ਤੇ ਚੱਲ ਰਿਹਾ ਸੀ, ਹਰ ਇੱਕ ਨੇ ਬਹੁਤ ਇੱਕਦਮ ਕਾਲਾਂ ਸ਼ੁਰੂ ਹੋ ਗਈਆਂ ਕਿ ਬਈ ਇਹ ਉਹਨਾਂ ਦੇ ਵੀ ਚੱਲ ਰਿਹਾ ਸੀ ਲਾਈਵ, ਪਰ ਉਹਨਾਂ ਦੀ ਬੇਈਮਾਨੀ ਜਿਹੜੀ ਹੈ ਉਹ ਸਾਹਮਣੇ ਆਈ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੂੰ ਫਰਦਰ ਐਕਸਪੋਜ਼ ਵੀ ਕਰਾਂਗੇ ਹੋਰ ਵੀ। ਔਰ ਇਸ ਸਾਰੇ ਦੇ ਨਾਲ ਨਾਲ ਅਗਲਾ ਦਿਨ ਐਤਵਾਰ ਵੱਡਾ ਦਿਨ ਜ਼ਾਹਰ ਹੈ, ਸਵੇਰ ਵੇਲੇ 1 ਘੰਟੇ ਦਾ ਟਾਈਮ ਡਿਫਰੈਂਸ, ਸੌਂ ਕੇ ਉੱਠੋ ਘੜੀ ਪਹਿਲਾਂ ਹੋਰ ਸੀ ਦੁਨੀਆ, ਹੋਰ ਸੀ ਫਿਰ ਦੁਨੀਆ ਹੋਰ ਹੈ, ਲੇਕਿਨ ਇੱਕ ਬੜਾ ਕਲਰਫੁਲ ਅੰਦਾਜ਼, ਮਹਾਰਾਜ ਦੀ ਰਾਇਲ ਪਾਲਕੀ ਔਰ ਅੰਦਰੋਂ ਜਦੋਂ ਮਹਾਰਾਜ ਦਾ ਸਰੂਪ ਲਿਆਂਦਾ ਜਾਂਦਾ ਹੈ, ਫੁੱਲਾਂ ਦੀ ਉੱਤੋਂ ਹੈਲੀਕਾਪਟਰ ਫੁੱਲ ਵਰਸਾ ਰਹੇ ਨੇ ਔਰ ਸੰਗਤਾਂ ਦੀਆਂ ਅੱਖਾਂ 'ਚ ਨੀਰ ਵੀ ਹੈ, ਗੁਰੂ ਦਾ ਪਿਆਰ ਵੀ ਹੈ, ਇੱਕ ਸ਼ੁਕਰ ਵੀ ਹੈ, 4 ਚੁਫੇਰੇ ਸੇਵਾ ਦਾ ਉਮਾ ਵੀ ਹੈ। ਔਰ ਉਸ ਸਾਰੇ ਸ਼ਾਨੋ ਸ਼ੌਕਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਪਾਲਕੀ ਦੇ ਵਿੱਚ ਉਸ ਨਗਰ ਕੀਰਤਨ ਦੀ ਰਵਾਨਗੀ ਹੁੰਦੀ ਹੈ। 42ਵੀਂ ਸਿੱਖ ਡੇ ਪੈਰੇਡ ਸੀ ਔਰ ਫਿਰ ਉਸ ਦੇ ਪਿੱਛੇ ਬਹੁਤ ਸਾਰੇ ਫਲੋਟਸ ਜਿਹੜੇ ਥੀਮ ਗੱਤਕੇ ਵਾਲੇ ਸਾਡੇ ਵੀਰ ਜਸਵੰਤ ਵੀਰ ਕੀ ਉਹਨਾਂ ਦਾ ਲਵਲਾ ਕਰਕੇ ਉਹਨਾਂ ਨੂੰ ਅਸੀਂ ਕਹਿੰਦੇ ਜਸਪ੍ਰੀਤ ਸਿੰਘ ਲਵਲਾ, ਔਰ ਉਹਨਾਂ ਦੀ ਟੀਮ, ਉਹਨਾਂ ਨੇ ਜਿਵੇਂ ਉਹ ਤਾਂ ਫਿਰ ਪੂਰੇ ਖਾਲਿਸਤਾਨ ਦੇ ਜਕਾਰੇ ਨਗਾਰੇ ਗੁਜਾਉਂਦੇ ਨੇ। ਕਿਸਾਨਾਂ ਦਾ ਵੀ ਅਸੀਂ ਜਿੱਥੇ ਫਲੋਟ ਵੀ ਰਹੇ ਕਿਸਾਨਾਂ ਦੇ, ਉੱਥੇ ਕਿਸਾਨ ਮੁੱਦਾ ਵੀ ਹਾਵੀ ਰਿਹਾ ਵਿਚਾਰ ਚਰਚਾ ਦੇ ਵਿੱਚ ਵੀ, ਔਰ ਇਸ ਨੂੰ ਬਾਕੀ ਸਪੀਕਰਸ ਨੇ ਵੀ, ਔਰ ਕੱਲਾ ਮੈਂ ਆਪਣਾ ਹੀ ਨਹੀਂ ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਦੇ ਸਪੀਕਰਸ, ਬੂਟਾ ਸਿੰਘ ਖੜੌਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਗੁਰਿੰਦਰਜੀਤ ਸਿੰਘ ਮਾਨਾ ਸਿੱਖ ਯੂਥ ਆਫ ਅਮਰੀਕਾ ਵੱਲੋਂ, ਔਰ ਕੁਲਜੀਤ ਸਿੰਘ ਨਿੱਜਰ ਜਿਹੜੇ ਅਖੀਰ ਦੇ ਵਿੱਚ ਉਹਨਾਂ ਨੇ
ਤੇ ਫਿਰ ਅੱਗੋਂ ਤੈਅ ਲਾਈ ਜਿਹੜੇ ਵੀ ਖਬਰ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ, ਜਸਵੰਤ ਸਿੰਘ ਹੋਠੀ, ਸੋ ਰਿਪਰੈਜ਼ੈਂਟੇਸ਼ਨ ਤਾਂ ਸਾਰਿਆਂ ਦੀ ਸੀ, ਲੇਕਿਨ ਜਿਹੜਾ ਇੱਕ ਕੰਸੋਲੀਡੇਟਡ ਫਾਰਮ 'ਚ ਮੈਸੇਜ ਆਉਣ ਦੀ ਗੱਲ ਹੁੰਦੀ ਹੈ ਉਹਨੂੰ ਇਸ ਵਾਰ ਬਹੁਤਿਆਂ ਨੇ ਮਹਿਸੂਸ ਕੀਤਾ, ਔਰ ਖਾਸ ਤੌਰ ਤੇ ਜਦੋਂ ਉਸ ਟੀਵੀ ਚੈਨਲ ਦੀਆਂ ਸਕਰੀਨਾਂ ਹੀ ਬਹੁਤਿਆਂ ਨੇ ਜਾਂਦਿਆਂ ਹੀ ਦੇਖੀਆਂ, ਉਹਨਾਂ ਨੇ ਕਿਹਾ ਵੀ ਕੀ ਗੱਲ ਇਹਨਾਂ ਨੂੰ ਠੇਕੇ ਤੇ ਦੇ ਦਿੱਤਾ ਹੈ ਨਗਰ ਕੀਰਤਨ। ਅਸੀਂ ਕਿਹਾ ਜੀ ਬਸ ਇਹੀ ਹੁੰਦਾ ਹੈ ਜਿਹੜਾ ਅਨਹੋਲੀ ਅਲਾਇੰਸ ਹੁੰਦੇ ਨੇ, ਪਰਦੇ ਦੇ ਪਿੱਛੇ ਕੌਣ ਕੀ ਕਰ ਰਿਹਾ ਹੁੰਦਾ, ਲੇਕਿਨ ਇਸ ਦੇ ਬਾਵਜੂਦ ਜਿਹੜਾ ਸੰਗਤਾਂ ਦਾ ਉਤਸ਼ਾਹ ਸੀ ਔਰ ਫਿਰ ਨੌਜਵਾਨਾਂ ਦੇ ਫਲੋਟ 6 ਫਾਰ ਜਸਟਿਸ ਰੈਫਰੈਂਡਮ 2020 ਦੀ ਗੱਲ ਅਸੀਂ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕੀਤੀ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਲੋਟ ਦੇ ਪਿੱਛੇ ਵੀ ਜਿਹਨੂੰ ਅਸੀਂ ਐਡਰੈਸ ਵੀ ਕੀਤਾ ਜਦੋਂ ਸਾਡੇ ਉਸ ਦੇ ਅੱਗੇ ਆ ਕੇ ਰੁਕੇ ਟੀਵੀ 84 ਦਾ ਜਿੱਥੋਂ ਲਾਈਵ ਟੈਲੀਕਾਸਟ ਹੋ ਰਿਹਾ ਸੀ, ਉਸ ਨੂੰ ਜਿਹੜਾ ਐਡਰੈਸ ਵੀ ਕੀਤਾ, ਔਰ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਇਹ ਉਹਨਾਂ 'ਚੋਂ ਜਿਹੜੇ ਸਿੱਖੀ ਸਰੂਪ 'ਚ ਨਹੀਂ ਵੀ ਸੀ, ਖਾਲਿਸਤਾਨ ਜ਼ਿੰਦਾਬਾਦ ਉਹ ਜ਼ਿਆਦਾ ਉੱਚੀ ਕਹਿੰਦੇ। ਬਾਕੀ ਮੈਂ ਤੁਹਾਡੀ ਵੀ ਜਿਹੜੀ ਹੈ ਤਾਰੀਫ ਵੀ ਕਰਾਂਗਾ, ਕਿਉਂਕਿ ਤਾਂ ਇਹ ਨਹੀਂ ਕਿ ਮੈਂ ਆਪਣੇ ਇੰਡੀਵਿਜੂਅਲ ਵੱਲੋਂ ਜਿਵੇਂ ਬਾਕੀ ਸਾਰਿਆਂ ਨੇ ਵੀ ਮਹਿਸੂਸ ਕੀਤਾ, ਔਰ ਚੱਠਾ ਸਾਹਿਬ, ਭਾਈ ਨਰਿੰਦਰ ਸਿੰਘ ਜਿਹੜੇ ਸਾਰੇ ਲਾਈਵ ਦੇਖ ਰਹੇ ਸੀ ਉਹਨਾਂ ਵੱਲੋਂ ਵੀ, ਔਰ ਵੀਰ ਕੁਲਵੰਤ ਸਿੰਘ, ਉਹਨਾਂ ਸਾਰਿਆਂ ਨੇ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ। ਤੁਸੀਂ ਵੀ ਇੱਕ ਜਿਹੜਾ ਇੱਕ ਠੀਕ ਅੰਦਾਜ਼ ਦੇ ਵਿੱਚ, ਹਾਲਾਂ ਇਨਡੋਰ ਐਂਕਰਿੰਗ ਇੱਕ ਡਿਫਰੈਂਟ ਗੱਲ ਹੁੰਦੀ ਹੈ ਜਦੋਂ ਤੁਸੀਂ ਆਊਟਸਾਈਡ ਪਬਲਿਕਲੀ ਜਾਂਦੇ ਹੋ, ਤੁਹਾਡੇ 'ਚ ਕਿ ਕਿਵੇਂ ਤੁਸੀਂ ਦੂਸਰਿਆਂ ਨੂੰ ਇੰਗੇਜ ਕਰਨਾ, ਕਿਉਂਕਿ ਬੜੇ ਗੱਲਾਂ ਕਰਨ ਵਾਲੇ ਕੈਮਰੇ ਦੇ ਸਾਹਮਣੇ ਜਿਹੜੇ ਨੇ ਉਹ ਇੱਕਦਮ ਜਿਹੜਾ ਉਹ ਹੱਥ ਕੰਬਣ ਲੱਗ ਜਾਂਦਾ, ਪਰ ਤੁਸੀਂ ਫਿਰ ਵੀ ਘੇਰ ਘੂਰ ਕੇ ਜਿਹੜਾ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਰੂਬਰੂ ਕਰਵਾਇਆ। ਸੋ ਅਸੀਂ ਲੰਗਰ ਦਾ ਤੁਸੀਂ ਦੱਸਿਆ ਨਹੀਂ ਹੈਗਾ, ਲੰਗਰ ਉਹ ਤਾਂ ਵਿੱਚ ਕਹਿ ਦਿੱਤਾ, ਖਾਣ ਪੀਣ ਸਿੱਖਾਂ ਬਾਰੇ ਤਾਂ ਮਸ਼ਹੂਰ ਹੈ ਕਿ ਵੀ ਇਹ ਭੁੱਖੇ ਰੱਖ ਕੇ ਨਹੀਂ ਮਾਰਦੇ, ਖਵਾ ਕੇ ਮਾਰਦੇ। ਸੋ ਹਾਂ ਚਾਰ ਚਫੇਰਾ, ਬਾਕੀ ਜਿਹੜੀ ਕੋਈ ਗੱਲ ਰਹਿ ਗਈ ਫਿਰ ਯਾਦ ਆਏ ਫਿਰ ਆਪਾਂ ਗੱਲ ਕਰ ਦਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।